ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹੋਲੇ ਮਹੱਲੇ ਦੇ ਤੇ ਪਾਵਨ ਤਿਉਹਾਰ ਤੇ ਨਾਲ ਹੀ ਦਿਹਾੜੇ ਤੇ ਇਤਿਹਾਸਿਕ ਦਿਨ ਤੇ ਨਾਲ ਹੀ ਜਿਹੜੀ ਉੱਥੇ ਘਟਨਾ ਵਾਪਰੀ ਹੈ, ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਇਸੇ ਦਿਨ ਤਿਉਹਾਰ ਦੇ ਉੱਤੇ ਤੇ ਉਹਦੇ ਦੇ ਉੱਤੇ ਚਰਚਾ ਪ੍ਰਦੀਪ ਸਿੰਘ ਦੀ ਜਿਹੜੀ ਘਟਨਾ ਉਹਨਾਂ ਦੇ ਨਾਲ ਵਾਪਰੀ ਹੈ ਉਹਦੇ ਉੱਤੇ ਚਰਚਾ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ, ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ। ਸਭ ਤੋਂ ਪਹਿਲਾਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ, ਸਾਰਿਆਂ ਨੂੰ ਹੋਲੇ ਮਹੱਲੇ ਦੇ ਪਾਵਨ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਹੋਲੀ ਦੀਆਂ ਬਹੁਤ ਬਹੁਤ ਜਿਹੜੀਆਂ ਜੀ ਮੁਬਾਰਕਾਂ। ਸੋ ਨਾਲ ਦੇ ਨਾਲ ਇੰਟਰਨੈਸ਼ਨਲ ਵੂਮਨ ਡੇ ਵੀ ਆ, ਪਰ ਇਸ ਤੋਂ ਅਗਲੇ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਕੌਰ ਜੀ ਜਿਹੜਾ ਵੂਮਨ ਡੇ ਦੇ ਉੱਤੇ ਵਿਸ਼ੇਸ਼ ਜਿਹੜਾ ਪ੍ਰੋਗਰਾਮ ਆ ਜੀ, ਉਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ ਆਪਾਂ। ਜਿਹੜੀ ਗੱਲਬਾਤ ਆ ਉਹ ਕਰਾਂਗੇ ਹੋਲੇ ਮਹੱਲੇ ਨੂੰ ਜਿਹੜਾ ਉਹ ਲੈ ਕੇ, ਹੋਲੀ ਨੂੰ ਲੈ ਕੇ। ਤੇ ਇਹ ਵੀ ਜਿਹੜਾ ਆ ਸਰੋਤੇ ਤੁਸੀਂ ਦੱਸ ਸਕਦੇ ਆ, ਗੱਲ ਕਰ ਸਕਦੇ ਆ ਵੀ ਤੁਹਾਡੇ ਮੌਕੇ ਦੇ ਉੱਤੇ ਇਹ ਜਿਹੜੇ ਦਿਨ ਤਿਉਹਾਰ ਆ ਉਹ ਕਿਸ ਤਰੀਕੇ ਦੇ ਨਾਲ ਜੀ। ਮਨਾਏ ਜਾਂਦੇ ਸੀ, ਕਿੱਦਾਂ ਦਾ ਉਤਸ਼ਾਹ, ਕਿੱਦਾਂ ਦੀਆਂ ਗੱਲਾਂ ਸੀ, ਤੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਫਰਕ ਜਿਹੜਾ ਆ ਉਹ ਮਨਾਉਣ ਨੂੰ ਲੈ ਕੇ ਹੁਣ ਤੱਕ ਜਿਹੜਾ ਉਹ ਪੈ ਚੁੱਕਾ ਆ। ਅੱਜ ਦੇ ਸਮੇਂ ਦੇ ਵਿੱਚ ਕੀ ਕੁਛ ਜਿਹੜਾ ਉਹ ਫਰਕ ਆ ਚੁੱਕਾ ਹੈਗਾ ਹੈ। ਉਹ ਵੀ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰ ਸਕਦੇ ਹੈਗੇ ਆ। ਜਿੱਦਾਂ ਪ੍ਰਵੀਨ ਹੁਣਾਂ ਨੇ ਜਿਹੜਾ ਉਹ ਦੱਸਿਆ ਜੀ, ਵੀ ਜਿਹੜੀ ਇਨਸੀਡੈਂਟ ਜਿਹੜੀ ਇੱਥੇ ਇੱਕ ਵਾਪਰੀ ਆ, ਉਸ ਬਾਰੇ ਆਪਾਂ ਗੱਲ ਜਿਹੜੀ ਉਹ ਕਰਦੇ ਹਾਂ। ਦੇਖੋ, ਗੁਰੂ ਪਾਤਸ਼ਾਹ ਨੇ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੋਲੇ ਮਹੱਲੇ ਨੂੰ ਮਨਾਉਣ ਦੀ ਇਸੇ ਲਈ ਸੀਗੀ ਵੀ ਇਹ ਮਾਰਸ਼ਲ ਕੌਮ ਆ। ਮਾਰਸ਼ਲ ਆਰਟਸ ਜਿਹੜੀਆਂ ਆ, ਸਿੱਖ ਰਵਾਇਤੀ ਖੇਡਾਂ ਨੇ, ਕਿੱਦਾਂ ਜੰਗੀ ਅਭਿਆਸ ਕੀਤਾ ਜਾਣਾ ਹੂੰ, ਆ, ਹੂੰ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤਿਆਰ ਬਰ ਤਿਆਰ ਜਿਹੜਾ ਖਾਲਸਾ ਆ ਉਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜੀ, ਇਹ ਪ੍ਰਤੀਕ ਜਿਹੜਾ ਰਿਹਾ ਆ। ਜੀ, ਜੀ। ਤੇ ਉੱਥੇ ਖੇਡਾਂ ਖੇਡੀਆਂ ਜਾਂਦੀਆਂ, ਆਪਾਂ ਦੇਖਦੇ ਹਾਂ ਗੁਰੂ ਕੀ ਲਾਡਲੀਆਂ ਫੌਜਾਂ ਹੂੰ, ਵੱਖ-ਵੱਖ ਜੌਹਰ ਜਿਹੜੇ ਆ ਉਹ ਉੱਥੇ ਦਿਖਾਉਂਦੀਆਂ ਆ। ਜੀ, ਤੇ ਉਹ ਤਾਂ ਹਰ ਇੱਕ ਇਨਸਾਨ ਨੂੰ ਆਪਣੀ ਸਵੈ ਰੱਖਿਆ ਹੂੰ। ਤੇ ਨਾਲ ਦੇ ਨਾਲ ਬਾਕੀਆਂ ਦੀ ਰੱਖਿਆ ਦੇ ਲਈ ਇੱਦਾਂ ਦੇ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਆ। ਉਸ ਜ਼ਮਾਨੇ ਦੇ ਵਿੱਚ ਉਹ ਚੀਜ਼ਾਂ ਚੱਲਦੀਆਂ ਸੀਗੀਆਂ। ਹਾਂਜੀ। ਰਵਾਇਤੀ ਚੀਜ਼ਾਂ ਵੀ ਜਿਹੜੀਆਂ ਉਹ ਸਿੱਖੋ, ਤੇ ਹੂੰ। ਜੋ ਇਸ ਟਾਈਮ ਮਾਡਰਨ ਹੈਗੀਆਂ ਉਹ ਵੀ। ਉਹ ਵੀ ਜਿਹੜੀਆਂ ਨਾਲ ਦੇ ਨਾਲ ਜੀ, ਆਪਾਂ ਨੂੰ ਸਿੱਖਣ ਦੀ ਲੋੜ ਆ। ਹੁਣ ਹੂੰ। ਦੇਖੋ, ਜਦੋਂ ਦਿੱਲੀ ਫਤਿਹ ਕਰ ਲਈ ਸੀਗੀ ਜੀ, ਪ੍ਰਵੀਨ ਜੀ, ਜੀ। ਵੀ ਉਦੋਂ ਸਿੰਘ ਦਿੱਲੀ ਦਾ ਤਖ਼ਤ ਛੱਡ ਕੇ ਹੋਲਾ ਮਨਾਉਣ ਦੇ ਲਈ ਇੱਥੇ ਪਹੁੰਚ ਗਏ ਸੀਗੇ। ਬਿਲਕੁਲ। ਦੇਖੋ ਵੀ ਕਿੱਡੀ ਮਹਾਨ ਇਹ ਪਰੰਪਰਾ, ਹੂੰ। ਕਿੰਨੀ ਅਹਿਮ ਜਿਹੜੀ ਉਹ ਚੀਜ਼ ਹੋਊਗੀ ਵੀ ਦਿੱਲੀ ਦਾ ਤਖ਼ਤ ਛੱਡ ਕੇ ਜਿਹੜੇ ਉਹ ਆ ਗਏ ਵੀ ਆਪਾਂ ਹੋਲਾ ਮਨਾਉਣਾ। ਹੋਲਾ ਮਨਾਉਣਾ। ਦੇਖੋ। ਅਸਲ ਦੇ ਵਿੱਚ ਦੇਖੋ ਗੱਲ ਇਹ ਹੈ, ਜਿਵੇਂ ਤੁਸੀਂ 10ਵੇਂ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ, ਸਦੀਆਂ ਤੋਂ ਗੁਲਾਮ ਇੱਕ ਖਿੱਤੇ ਨੂੰ, ਸਦੀਆਂ ਤੋਂ ਦੱਬੇ ਕੁਚਲੇ ਲੋਕਾਂ ਨੂੰ ਉਹਨਾਂ ਨੇ ਬਰਾਬਰਤਾ ਦਾ ਅਹਿਸਾਸ ਕਰਾਇਆ ਤੇ ਉਹਨਾਂ ਨੇ ਆਜ਼ਾਦੀ ਦਾ ਅਹਿਸਾਸ ਕਰਾਇਆ। ਉਹਨਾਂ ਨੇ ਇਹ ਅਹਿਸਾਸ ਕਰਾਇਆ ਕਿ ਜ਼ੁਲਮ ਦਾ ਟਾਕਰਾ ਕੀਤਾ ਜਾ ਸਕਦਾ ਹੈ ਤੇ ਇਸੇ ਕਰਕੇ ਉਹਨਾਂ ਨੇ ਇਹ ਜਿਹੜਾ ਹੋਲਾ ਮਹੱਲਾ ਸੀਗਾ ਸ਼ੁਰੂ ਕੀਤਾ ਗਿਆ ਤੇ ਹੋਲੀ ਸ਼ਬਦ ਦਾ ਇੱਕ ਹੋਲਾ ਜਿਹੜਾ ਉਹ ਧੜੱਲੇਦਾਰ ਬਦਲਵਾਂ ਰੂਪ ਹੈ। ਹੂੰ। ਤੇ ਇਹ ਇੱਕ ਐਸਾ, ਜਿਹੜੇ ਕਵੀ ਨੇ, ਲਿਖਾਰੀ ਨੇ, ਉਹ ਕਹਿੰਦੇ ਕਿ ਇਹ ਐਸਾ ਇੱਕ ਸ਼ਬਦ ਹੈ ਜਿਹੜਾ ਡਿੱਗਿਆਂ ਢੱਠਿਆਂ ਦੇ ਅੰਦਰ ਉਤਸ਼ਾਹ ਤੇ ਉਲਾਸ ਪੈਦਾ ਕਰਦਾ ਹੈ। ਹੂੰ। ਖਾਲਸਾ ਹੀ ਬੋਲੇ ਜੇ ਤੁਸੀਂ ਸਮਝੋਗੇ ਤਾਂ ਇੱਕ ਨੂੰ ਸਵਾ ਲੱਖ ਕਿਹਾ ਜਾਂਦਾ। ਮੌਤ ਨੂੰ ਚੜ੍ਹਾਈ ਕਰਨਾ, ਤੇਗ ਨੂੰ ਤੇਗਾ, ਦੇਗ ਨੂੰ ਦੇਗਾ, ਦਸਤਾਰ ਨੂੰ ਦਸਤਾਰਾ, ਮੁੱਛਾਂ ਨੂੰ ਮੁਸ਼ਹਿਰਾ, ਦਾੜੀ ਨੂੰ ਦਾੜਾ ਕਿਹਾ ਜਾਂਦਾ ਤੇ ਇਸੇ ਤਰ੍ਹਾਂ ਹੋਲੀ ਨੂੰ ਹੋਲਾ ਕਿਹਾ ਜਾਂਦਾ। ਸੋ ਇਹ ਇਹ ਅਹਿਮੀਅਤ ਹੈ ਹੋਲੀ ਤੇ ਹੋਲੇ 'ਚ ਫ਼ਰਕ ਹੈ ਇੱਕ, ਜਿਹੜਾ ਕਿ ਹਰ ਬੰਦੇ ਨੂੰ ਸ਼ਾਇਦ ਪਤਾ ਹੋਣਾ ਚਾਹੀਦਾ ਹੈ। ਤੇ ਹੋਲਾ ਸ਼ਬਦ ਜਿਹੜਾ ਸਿਰਫ਼ ਹੋਲਾ ਮਹੱਲਾ, ਇਹ ਸਿਰਫ਼ ਸ਼ਬਦ ਜੋੜ ਨਹੀਂ ਹੈ। ਜੇ ਅਸੀਂ ਇਹਨੂੰ ਸਮਝ ਗਏ ਤਾਂ ਇਹ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਸੋਚ, ਵਿਚਾਰ ਤੇ ਵਿਹਾਰ ਦੀ ਤਬਦੀਲੀ ਦਾ ਜਿਹੜਾ ਉਹ ਪ੍ਰਗਟਾਵਾ ਹੈ ਕਿ ਅਸੀਂ ਹੋਲਾ ਮਹੱਲਾ, ਯਾਨੀ ਕਿ ਇਹ ਸ਼ਬਦ ਹੀ ਏਡਾ ਕੁ ਵੱਡਾ ਹੈ ਕਿ ਇੱਕ ਬੰਦਾ ਕਹਿੰਦਾ ਮੈਂ ਆਹ ਤਿਉਹਾਰ ਮਨਾ ਰਿਹਾ, ਉਹਦੀ ਮਾਨਸਿਕਤਾ ਕੁਛ ਹੋਰ ਹੈ। ਇੱਕ ਕਹਿੰਦਾ ਕਿ ਅਸੀਂ ਆਹ ਗੜਗੱਜ ਪਾਉਣਾ ਜਾਂ ਆਹ ਕੰਮ ਕਰਾਂਗੇ, ਤਾਂ ਹੂੰ। ਉਹਦਾ ਕੁਛ ਉਹਨੂੰ ਦੋਨਾਂ ਚੀਜ਼ਾਂ ਨੂੰ ਬੋਲਣ ਦਾ ਲਹਿਜ਼ਾ ਤੇ ਬੋਲਣ ਦੀ ਜਿਹੜੀ ਮਾਨਸਿਕਤਾ ਉਹ ਵੱਖਰੀ ਪੇਸ਼ ਕਰਦੇ ਨੇ ਜਿਹੜੇ ਆਪਣੇ ਕਵੀ ਨੇ। ਜਿਹੜੇ ਜੇ ਇਹਦੇ ਬਾਰੇ ਆਪਾਂ ਖੋਜ ਕਰਨ ਜਾਂਦੇ ਹਾਂ ਤੇ ਵੱਖ-ਵੱਖ ਲਿਖਾਰੀਆਂ ਨੇ ਜਾਂ ਵੱਖ-ਵੱਖ ਜਿਹੜੇ ਇਤਿਹਾਸਕਾਰ ਨੇ, ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਹੈ, ਉਹਨੇ ਮੁਹੱਲੇ ਦਾ ਸ਼ਬਦੀ ਅਰਥ ਕੱਢਿਆ ਮਹੱਲਲੋ। ਉਹਦਾ ਮਤਲਬ ਇਹ ਹੈ ਕਿ ਫਤਿਹ ਕਰਨ ਤੋਂ ਬਾਅਦ ਜਿੱਥੇ ਟਿਕਾਣਾ ਕੀਤਾ ਜਾਂਦਾ ਹੈ।
ਹੋਲਾ ਮਹੱਲੋ ਤੋਂ ਬਾਅਦ ਇਹ ਸ਼ਬਦ ਬਣਿਆ। ਹਾਲਾਂਕਿ ਹੋਰ ਜਿਹੜੇ ਆਪਣੇ ਸਿੱਖ ਇਤਿਹਾਸਕਾਰ ਨੇ ਉਹ ਵੀ ਉਹ ਕਹਿੰਦੇ ਨੇ ਕਿ ਹੋਲੇ ਮੁਹੱਲੇ ਵਾਲੇ ਦਿਨ ਇੱਕ ਦਲ ਨਿਸ਼ਚਿਤ ਥਾਂ ਤੇ ਕਾਬਜ਼ ਹੋ ਜਾਂਦਾ ਤੇ ਇਸੇ ਤਰ੍ਹਾਂ ਹਮਲਾ ਕਰਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ ਤੇ ਇਸ ਤਰ੍ਹਾਂ ਨਕਲੀ ਯੁੱਧ ਰਾਹੀਂ ਯੁੱਧ ਜੁਗਤੀ ਅਤੇ ਪੈਂਤਰੇਬਾਜ਼ੀ ਦਾ ਅਭਿਆਸ ਵੀ ਕੀਤਾ ਜਾਂਦਾ ਹੁੰਦਾ ਸੀ ਪਹਿਲਾਂ ਦੇ ਸਮਿਆਂ ਦੇ ਵਿੱਚ। ਜੀ। ਸੋ ਯੁੱਧ ਦੇ ਨਗਾਰੇ ਵੱਜਦੇ ਸੀ, ਹਥਿਆਰਾਂ ਦਾ ਟਕਰਾਅ ਹੁੰਦਾ ਸੀ, ਜੈਕਾਰੇ ਗੂੰਜਦੇ, ਫਤਿਹ ਦੀਆਂ ਫਿਰ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਸੀ, ਜਿਹੜਾ ਦਲ ਦੂਜੇ ਦਲ ਨੂੰ ਹਰਾ ਜਾਂਦਾ ਸੀ, ਉਹਨੂੰ ਫਿਰ ਸਰੋਪਾ ਬਖਸ਼ ਕੀਤਾ ਜਾਂਦਾ ਸੀ। ਸੋ ਇਹ ਸੇਮ ਥਿੰਗ ਹੀ ਆ ਜਿੱਦਾਂ ਜੀ। ਹੁਣ ਆਪਾਂ ਦੇਖਦੇ ਨਾ ਮਿਲਟਰੀ ਐਕਸਰਸਾਈਜ਼ਸ ਹਾਂਜੀ, ਹਾਂਜੀ, ਵੀ ਹਾਂਜੀ। 2 ਮੁਲਕਾਂ ਨੇ ਮਿਲ ਕੇ ਜੀ ਜੰਗੀ ਅਭਿਆਸ ਅਭਿਆਸ ਕੀਤਾ। ਕੀਤੇ, ਹਾਂਜੀ। ਇਹ ਇਹੀ ਅਭਿਆਸ ਹੀ ਹੁੰਦੇ ਸੀਗੇ ਹੂੰ, ਵੀ ਇਸ ਦੇ ਵਿੱਚ ਇਹ ਚੀਜ਼ਾਂ ਰਹਿਣੀਆਂ ਚਾਹੀਦੀਆਂ ਆ। ਜੀ, ਸੋ ਇਹ ਜ਼ਰੂਰੀ ਆ ਵੀ ਜੀ। ਆਪਾਂ ਨੂੰ ਜਿਹੜਾ ਉਹ ਪਤਾ ਹੋਵੇ ਵੀ ਕੀ ਕੁਛ ਇਸ ਦੇ ਵਿੱਚ ਚੱਲ ਰਿਹਾ ਜਿਹੜਾ ਉਹ ਹੈਗਾ ਆ। ਹੂੰ, ਹੋਲੇ ਮਹੱਲੇ ਤੋਂ ਹਫ਼ਤੇ ਕੁ ਬਾਅਦ ਹੀ ਹੁਣ ਤੁਸੀਂ ਦੇਖ ਲਓ ਜੀ, ਵੀ ਸਿੱਖਾਂ ਦਾ ਨਵਾਂ ਸਾਲ ਜੀ। ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਹਿਸਾਬ ਨਾਲ। ਜਿਹੜਾ ਆ ਜਾਣਾ ਆ। ਹਾਂਜੀ। ਤੇ ਪਰ ਅਫਸੋਸ ਦੇ ਨਾਲ ਇਹ ਆ ਵੀ ਬਹੁਤੇ ਵਿਸਾਖੀ ਨੂੰ ਹੀ ਨਵਾਂ ਸਾਲ ਮਨਾਈ ਜਾਂਦੇ ਆ। ਹਾਂ, ਇਹ ਇੱਕ ਜਿਹੜੀ ਗਲਤ ਦੁਬਿਧਾ ਪਰੰਪਰਾ, ਹੈ। ਗਲਤ ਇਨਫੋਰਮੇਸ਼ਨ ਤੁਸੀਂ ਨਾ ਸਿੱਖ ਨਿਊ ਈਅਰ ਕਰਕੇ ਜੀ, ਗੂਗਲ ਤੇ ਸਰਚ ਕਰਿਓ। ਜੀ, ਜੀ। ਉਹ ਹੋਰ ਹੀ ਪਾਸੇ ਨੂੰ ਜਿਹੜੀ ਗੱਲ ਆ ਉਹ ਉਹਨਾਂ ਹੂੰ, ਨੇ ਸਾਰੇ ਹੀ ਪਾਸੇ ਜਿੰਨੇ ਵੀ ਆਰਟੀਕਲ ਆ ਉਹ ਏਦਾਂ ਹੀ ਇਸ ਹਿਸਾਬ ਦੇ ਨਾਲ ਹੀ ਛਾਪੇ ਆ। ਜੀ, ਤੇ ਜੀ। ਬੜੀ ਅਫਸੋਸ ਵਾਲੀ ਗੱਲ ਆ ਸਿੱਖ ਹੁੰਦੇ ਹੋਏ ਸਿੱਖਾਂ ਨੂੰ ਇਹ ਚੀਜ਼ ਦਾ ਜਿਹੜਾ ਉਹ ਪਤਾ ਹੂੰ, ਨਹੀਂ ਜਿਹੜਾ ਇਹ ਹੁੰਦਾ। ਸੋ ਇਹ ਚੀਜ਼ ਜਿਹੜੀ ਉਹ ਹੈਗੀ ਆ। ਸੋ ਬਾਕੀ ਜਿਹੜੀ ਆ ਪ੍ਰਵੀਨ ਹੋਲੀ ਵੀ ਮਨਾਉਂਦੇ ਨੇ ਹੂੰ, ਹੂੰ, ਲੋਕ। ਹੂੰ। ਆਪਣੇ ਦੇਖੋ ਹਿੰਦੂ ਭਾਈਚਾਰੇ ਦੇ ਵੀ ਬਥੇਰੇ ਜੀ, ਜੀ। ਜਿਹੜੇ ਉਹ ਲੋਕ ਨੇ ਵੀ ਉਹ ਸਾਰੇ ਆ ਕੇ ਉਸ ਚੀਜ਼ ਨੂੰ ਜਿਹੜੇ ਉਹ ਮਨਾਉਂਦੇ ਨੇ। ਹੂੰ, ਹੂੰ। ਸੋ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ। ਜੀ, ਪਰ ਆਪਾਂ ਦੇਖਦੇ ਹਾਂ ਵੀ ਰੂਪ ਬਹੁਤ ਜ਼ਿਆਦਾ ਇਹ ਸਾਰੀਆਂ ਚੀਜ਼ਾਂ ਮਨਾਉਣ ਦਾ, ਕਰਨ ਦਾ ਢੰਗ ਜਿਹੜੇ ਆ ਉਹ ਵੱਖਰੇ ਹੋ ਬਦਲਦੇ ਜਾ ਰਹੇ ਆ। ਜੀ, ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ ਇਸ ਸ਼ੋਅ ਦੇ ਵਿੱਚ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਕਮਰਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਨਾ ਇੱਕ ਹੈਲਪ ਚਾਹੀਦੀ ਸੀ ਆਪਣੀ ਪੰਜਾਬੀ ਕਮਿਊਨਿਟੀ ਦੀ। ਜੀ, ਭਾਜੀ ਇੱਕ ਨਾ ਮੁੰਡਾ ਪੂਰਾ ਹੋ ਗਿਆ ਸੀ, ਉਹ ਨਿਊ ਜਰਸੀ ਦਾ ਹੁੰਦੇ ਪਏ ਸੀ ਕੈਲੀਫੋਰਨੀਆ। ਜੀ, ਤੇ ਭਾਜੀ ਉਹਦੀ ਪੁਲਿਸ ਰਿਪੋਰਟ ਹੋ ਗਈ ਜਨਵਰੀ 16 ਦਾ ਪੂਰਾ ਹੋਇਆ ਮੁੰਡਾ। ਠੀਕ ਹੈ। ਜੀ, ਜੀ। ਤੇ ਭਾਜੀ ਮਾਰਚ ਚੱਲ ਗਿਆ, ਮਾਰਚ ਸ਼ੁਰੂ ਹੋ ਗਿਆ ਤੇ ਉਹ ਮੁੰਡੇ ਨਾ ਭਾਜੀ ਨਾ ਉਹਦੀ ਮਾਤਾ ਵਿਚਾਰੀ ਰੋਂਦੀ ਰੋਂਦੀ ਉਹਦਾ ਵੀਜ਼ਾ ਲੱਗ ਗਿਆ ਉਹਨਾਂ ਦਾ ਜਿਵੇਂ। ਠੀਕ ਹੈ। ਉਹ ਅਮਰੀਕਾ ਆ ਗਏ ਤੇ ਦੂਜਾ ਭਰਾ ਉਹਨਾਂ ਦਾ ਥੋੜਾ 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 ਕਮਲਾ ਜਿਹਾ। ਜੀ। 2 ਭਰਾ ਹੀ ਸੀ ਉਹ। ਤੇ ਜਿਹੜਾ ਸਮਝਦਾਰ ਸੀ ਉਹ ਪੂਰਾ ਹੋ ਗਿਆ ਵਿਚਾਰਾ। ਹੂੰ, ਹੂੰ। ਤੇ ਭਾਜੀ ਪੁਲਿਸ ਉਹਦੀ ਸੁਣਵਾਈ ਨਹੀਂ ਕਰਦੀ ਕਿ ਸੈਨ ਬਰਨਾਰਡੀਨੋ ਕਾਊਂਟੀ 'ਚ ਉਹਦੀ ਸੰਸਕਾਰ ਵੀ ਹੋ ਗਿਆ ਮੁੰਡੇ ਦਾ ਤੇ ਹਜੇ ਤੱਕ ਕਾਜ਼ ਆਫ ਡੈਥ ਨਹੀਂ ਦੱਸਦੇ ਪਏ ਮੁੰਡੇ ਦਾ। ਜੀ। ਜੀ, ਜੀ। ਹਾਂਜੀ। ਤੇ ਦੋਵੇਂ ਹੂੰ। ਮਾਂ ਪੁੱਤਰ ਜਿਹੜੇ ਰਹਿ ਗਏ ਨੇ ਪਿੱਛੇ, ਉਹਨਾਂ ਨੂੰ ਵਿਚਾਰਿਆਂ ਨੂੰ ਇੰਨਾ ਪਤਾ ਨਹੀਂ ਲੱਗਦਾ ਪਿਆ ਅਸੀਂ ਕੀ ਕਰੀਏ ਕੀ ਨਾ ਕਰੀਏ। ਹੂੰ, ਹੂੰ। ਤੇ ਉਹ ਕਹਿੰਦੇ ਸੀ ਕਿ ਸਾਡੀ ਕਿਸੇ ਤਰੀਕੇ ਨਾਲ ਹੈਲਪ ਹੋ ਜਾਏ ਤੇ ਜਾਂ ਪਤਾ ਲੱਗ ਜਾਏ ਜਾਂ ਪੁਲਿਸ ਤੇ ਪ੍ਰੈਸ਼ਰ ਬਣੇ ਪੰਜਾਬੀ ਕਮਿਊਨਿਟੀ, ਕਿਉਂਕਿ ਉਹ ਇੰਗਲਿਸ਼ ਵਗੈਰਾ ਬੋਲ ਨਹੀਂ ਸਕਦੇ, ਗੱਡੀ ਪਾਣੀ ਉਹਨਾਂ ਕੋਲ ਕੁਛ ਨਹੀਂ ਹੈਗਾ। ਜਿਵੇਂ ਮੁੰਡੇ ਰਹਿੰਦੇ ਰੈਸਟੋਰੈਂਟ 'ਚ ਕੰਮ ਕਰਦਾ, ਜੀ, ਜੀ। ਉੱਥੇ ਹੀ ਉਹਦੀ ਮਾਤਾ ਦੀ ਜਾਂਦੇ ਉਹਦੇ ਨਾਲ ਮੁੰਡੇ ਦੇ। ਜੀ। ਜੀ। ਏਦਾਂ ਕਰਿਓ ਜੀ ਤੁਸੀਂ ਨਾ ਹੋਲਡ ਪਾ ਲਓ, ਤੁਹਾਡੇ ਨਾਲ ਦੂਜੇ ਪਾਸੇ ਗੱਲ ਕਰਦੇ ਆ। ਸੋ ਦੇਖ ਸਕਦੇ ਆ ਵੀ ਕੀ ਹੋ ਕੀ ਸਕਦਾ? ਜਿਹੜਾ ਆ ਉਹ ਹੋ ਸਕਦਾ ਹੈ। ਹੂੰ, ਹੂੰ। ਜੀ, ਜੀ। ਤੇ ਹੋਲਡ ਕਰਿਓ ਹੋਲਡ ਜੀ। ਕਰਕੇ ਰੱਖ ਲਓ। ਜੀ, ਜੀ। ਸੋ ਬਿਲਕੁਲ ਟਰਾਈ ਕਰੋ ਵੀ ਜਦੋਂ ਤੁਹਾਡੀ ਇਦਾਂ ਦੀ ਹੋਵੇ ਕਾਲ, ਤਾਂ ਤੁਸੀਂ ਜਿਹੜੇ ਰੇਡੀਓ ਦੇ ਸੈੱਲ ਨੰਬਰ ਦੇ ਉੱਤੇ ਕਾਲ ਕਰ ਲਿਆ ਕਰੋ, ਹਾਂਜੀ। ਤਾਂ ਜੋ ਆਪਾਂ ਤੁਹਾਨੂੰ ਉੱਥੇ ਸਹੀ ਢੰਗ ਦੇ ਨਾਲ ਜਿਹੜਾ ਉਹ ਦੱਸ ਸਕੀਏ। ਕਿਉਂਕਿ ਕਈ ਵਾਰੀ ਗੱਲ ਜਿਹੜੀ ਆ ਉਹ ਲੰਮੀ ਚੌੜੀ ਹੂੰ, ਹੂੰ। ਹੋ ਸਕਦੀ ਹੈ, ਪਤਾ ਕਰਨਾ, ਗੱਲ ਕਰਨੀ ਸਾਰਾ। ਜੀ। ਤੇ ਸ਼ੋਅ ਦੇ ਵਿੱਚ ਆਪਾਂ ਟਰਾਈ ਕਰਦੇ ਹੁੰਦੇ ਵੀ ਫਿਰ ਸ਼ੋਅ ਦੇ ਨਾਲ ਸੰਬੰਧਿਤ ਗੱਲਬਾਤ ਹੋਵੇ। ਹੂੰ, ਹੂੰ। ਬਾਕੀ ਤੁਸੀਂ 408 722 7698 ਦੇ ਉੱਤੇ ਵੀ ਕਾਲ ਕਰ ਸਕਦੇ ਆ ਜੇ ਹੋਰ ਜਾਣਕਾਰੀ ਜਾਂ ਹੋਰ ਗੱਲਬਾਤ ਇਸ ਦੇ ਬਾਬਤ ਕਰਨੀ ਆ। ਸੋ ਕੋਸ਼ਿਸ਼ ਕਰਨੀ ਪੈਣੀ ਹੈ। ਸੈਨ ਬਰਨਾਰਡੀਨੋ ਦੇ ਜਿਹੜੇ ਉੱਥੇ ਸਿੱਖ ਕਮਿਊਨਿਟੀ ਆ, ਉੱਥੇ ਗੁਰੂ ਘਰ ਵੀ ਗੁਰੂ ਹੋਣਗੇ, ਘਰ ਵੀ ਬਾਕੀ ਵੀ ਹੋਣਗੇ, ਹੋਣਗੇ, ਬਿਲਕੁਲ। ਸਾਰਾ ਕੁਛ ਜਿਹੜੇ ਹੋਣਗੇ। ਹੂੰ, ਜਿਹੜੇ ਵੀ ਬੰਦੇ ਆ ਉਹ ਮਿਲ ਕੇ ਜਿਹੜਾ ਉੱਥੇ ਜਾ ਕੇ ਪੁਲਿਸ ਵਾਲਿਆਂ ਦੇ ਨਾਲ ਜਿਹੜਾ ਪ੍ਰੈਸ਼ਰ ਪਾਓ। ਹੂੰ। ਤੇ ਜੇ ਨਹੀਂ ਸੁਣਦੇ ਉਹ ਨਹੀਂ ਜਿਹੜੀ ਉਹ ਗੱਲ ਕਰਦੇ, ਤਾਂ ਫਿਰ ਆਪਾਂ ਇੱਥੇ ਇਸ਼ੂ ਜਿਹੜਾ ਉਹ ਤੁਹਾਡੇ ਚੁੱਕਾ। ਲਈ ਆ ਵੀ ਇਹ ਮੰਚ ਹੈਗਾ ਆ, ਜੀ, ਜੀ। ਤੁਸੀਂ ਆਪਣੀ ਜਿਹੜੀ ਗੱਲ ਗੱਲ ਇੱਥੇ ਰੱਖ ਸਕਦੇ ਰੱਖ ਸਕਦੇ, ਸਕਦੇ ਆ। ਬਿਲਕੁਲ। ਸੋ ਉਹਦੇ ਲਈ ਇਹ ਮੰਚ ਜਿਹੜਾ ਤੁਹਾਡੇ ਲਈ ਓਪਨ ਹੈਗਾ, ਖੁੱਲ੍ਹਾ ਹੈਗਾ ਜੀ, ਜੀ। ਜੀ। ਅਸਲ ਦੇ ਵਿੱਚ ਰਾਜਕਰਮਵੀਰ ਸਿੰਘ ਜੀ, ਆਪਾਂ ਜਿਹੜੀ ਗੱਲ ਪਵਿੱਤਰ ਤੇ ਇਤਿਹਾਸਕ ਦਿਨਾਂ ਦੀ ਕਰ ਰਹੇ ਸੀ, ਹੋਲੇ ਮਹੱਲੇ ਦੀ ਕਰ ਰਹੇ ਸੀਗੇ। 1687 ਦੇ ਵਿੱਚ ਔਰੰਗਜ਼ੇਬ ਨੇ ਇੱਕ ਫਰਮਾਨ ਜਾਰੀ ਕੀਤਾ ਸੀਗਾ ਵੀ ਇੱਥੇ ਲੋਕ ਜਿਹੜਾ ਉਹ ਸ਼ਸਤਰ ਧਾਰਨ ਨਹੀਂ ਕਰ ਸਕਦੇ,
ਘੋੜਸਵਾਰੀ ਨਹੀਂ ਕਰ ਸਕਦੇ, ਦਸਤਾਰ ਨਹੀਂ ਸਜਾ ਸਕਦੇ। ਜੀ ਦਸਤਾਰ ਉਹੀ ਬੰਦਾ ਸਜਾ ਸਕਦਾ ਸੀਗਾ ਜਿਹੜਾ ਬਾਦਸ਼ਾਹ ਵੱਲੋਂ ਦਰਬਾਰੀ ਜਿਹਨੂੰ ਬਖਸ਼ੀ ਜਾਂਦੀ ਹੋਵੇ। ਘੋੜੇ ਦੀ ਸਵਾਰੀ ਤੇ ਨਿਸ਼ਾਨ ਤੇ ਨਗਾਰਾ ਜਾਂ ਫੌਜ ਰੱਖਣੀ ਹਕੂਮਤ ਦੇ ਵਿਰੁੱਧ ਬਗਾਵਤ ਦੇ ਤੁਲ ਸੀਗੀ ਤੇ ਜਿਹਦਾ ਫਿਰ ਤੁਹਾਨੂੰ ਪਤਾ ਹਕੂਮਤ ਦੇ ਵਿਰੁੱਧ ਜਿਹੜਾ ਬਗਾਵਤ ਕਰਦਾ ਹਕੂਮਤ ਉਹਦੇ ਨਾਲ ਕਿਵੇਂ ਸਹਿਜਦੀਆਂ। ਪਰ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਸੱਤਾ ਦੇ ਵਿਰੁੱਧ ਜ਼ਬਰ ਦੇ ਵਿਰੁੱਧ ਕੋਈ ਬੋਲਦਾ ਹੀ ਨਹੀਂ ਸੀ, ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਵਿਰੁੱਧ ਇੱਕ ਤਰੀਕੇ ਦੇ ਨਾਲ ਕਹਿ ਲਈਏ ਕਿ ਸਾਰਾ ਕੁਝ ਹੀ ਜੋ ਪਾਬੰਦ ਸੀਗਾ ਉਹ ਲੋਕਾਂ ਨੂੰ ਕਰਕੇ ਵਿਖਾਇਆ। ਉਹਨਾਂ ਨੇ ਤੇਗਾਂ ਤਲਵਾਰਾਂ ਵੀ ਲੋਕਾਂ ਨੂੰ ਦਿੱਤੀਆਂ, ਨਿਸ਼ਾਨ ਸਾਹਿਬ ਵੀ ਦਿੱਤੇ, ਨਗਾਰੇ ਵੀ ਦਿੱਤੇ ਤੇ ਘੋੜਿਆਂ ਦੇ ਨਜ਼ਾਰੇ ਖਾਲਸੇ ਦੇ ਫਿਰ ਤਿਉਹਾਰ ਬਣ ਗਏ ਹੌਲੀ-ਹੌਲੀ। ਸੋ ਅੱਜ ਉਹ ਉੱਥੋਂ ਚੱਲੀਆਂ ਚੀਜ਼ਾਂ, ਕੁਰਬਾਨੀਆਂ 'ਚੋਂ, ਲਾਸਾਨੀ ਸ਼ਹਾਦਤਾਂ 'ਚੋਂ ਨਿਕਲੀਆਂ ਚੀਜ਼ਾਂ ਨੂੰ ਅੱਜ ਆਪਾਂ ਮੰਨਦੇ ਹਾਂ। ਪਰ ਇਹਨਾਂ ਚੀਜ਼ਾਂ ਨੂੰ ਮਨਾਉਂਦਿਆਂ, ਇਹਨਾਂ ਤਿਉਹਾਰਾਂ ਨੂੰ ਮਨਾਉਂਦਿਆਂ, ਇਹਨਾਂ ਦਿਨਾਂ ਨੂੰ ਮਾਣਦਿਆਂ ਇੱਕ ਜਿਹੜੀ ਬੜੀ ਇੱਕ ਅਣਕਿਆਸੀ ਕਹਿ ਲਓ ਇੱਕ ਬੜੀ ਮੰਦਭਾਗੀ ਘਟਨਾ ਵਾਪਰ ਗਈ। ਇੱਕ ਬੜਾ ਨੌਜਵਾਨ ਸੋਹਣਾ ਸੁਨੱਖਾ ਬਾਣੇ ਦੇ ਵਿੱਚ ਕੈਨੇਡਾ ਤੋਂ ਇਹ ਦੇਖੋ ਹਰ ਇੱਕ ਜਿਹੜਾ ਬੰਦਾ ਪ੍ਰਵਾਸ ਕਰਦਾ, ਜਿਹੜਾ ਬੰਦਾ ਪ੍ਰਦੇਸਾਂ ਦੇ ਵਿੱਚ ਵੱਸਦਾ, ਉਹਦਾ ਹਰ ਇੱਕ ਦਾ ਇੱਕ ਆਸ਼ਾ, ਹਰ ਇੱਕ ਦਾ ਇੱਕ ਸੁਪਨਾ ਕਿ ਮੈਂ ਪੰਜਾਬ ਜਾਵਾਂ ਤੇ ਖਾਸ ਕਰਕੇ ਉਹਨੂੰ ਇਹ ਹੁੰਦਾ ਕਿ ਮੈਂ ਗੁਰਧਾਮਾਂ ਦੇ ਵੀ ਦਰਸ਼ਨ ਦੀਦਾਰੇ ਕਰਾਂ ਤੇ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਤੇ ਫਿਰ ਉਹਨਾਂ ਦੇ ਵਿੱਚ ਵੀ ਹਿੱਸੇਦਾਰੀ ਪਾਉਂਦਾ। ਉਹ ਗਿਆ ਇੱਕ ਛੋਟੀ ਜਿਹੀ ਗੱਲ ਤੋਂ ਕਿ ਸਿਰਫ ਕਿਸੇ ਨੂੰ ਰੋਕਿਆ ਕਿ ਇਹ ਭਾਈ ਡੀਜੇ ਨਾ ਲਾਓ ਜਾਂ ਤੁਸੀਂ ਹੁੜਦੰਗ ਨਾ ਮਚਾਓ, ਹੁੱਲੜਬਾਜ਼ੀ ਨਾ ਕਰੋ। ਇੰਨੀ ਕੁ ਗੱਲ ਤੋਂ ਹੀ ਉਸ ਨੌਜਵਾਨ ਉੱਤੇ ਹਮਲਾ ਕੀਤਾ ਗਿਆ ਤੇਜ਼ਧਾਰ ਹਥਿਆਰਾਂ ਦੇ ਨਾਲ ਤੇ ਹਮਲੇ ਦੇ ਵਿੱਚ 10 ਜਣਿਆਂ ਨੇ ਉਹਦੇ ਉੱਤੇ ਹਮਲਾ ਕੀਤਾ ਪ੍ਰਦੀਪ ਸਿੰਘ ਜੀ ਦੇ ਉੱਤੇ ਤੇ ਪ੍ਰਦੀਪ ਸਿੰਘ ਦੀ ਇਸ ਹਮਲੇ ਦੇ ਵਿੱਚ ਜਾਨ ਚਲੀ ਗਈ। ਬਿਲਕੁਲ ਪ੍ਰਵੀਨ, ਇਹ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਉੱਥੇ ਜੀ, ਵਾਪਰੀ ਆ, ਜੀ। ਇਹ ਸਮਾਜ ਦਾ ਚਿੱਤਰ ਉਸਾਰ ਰਹੀ ਆ ਹੂੰ। ਵੀ ਕੀ ਇਸ ਟਾਈਮ ਉੱਥੇ ਸਮਾਜ ਦੇ ਵਿੱਚ ਘਟ ਰਿਹਾ ਹੈਗਾ ਆ। ਜੀ, ਹੁੱਲੜਬਾਜੀ ਹੋਣੀ ਅੱਜ ਦੀ ਨਹੀਂ, ਸ਼ੁਰੂ ਹੋਈ, ਚਿਰ ਦੀ ਜਿਹੜੀ ਇਹ ਹੋ ਚੁੱਕੀ ਆ। ਜੀ। ਅੱਜ ਜਥੇਦਾਰ ਸਾਹਿਬ ਨੇ ਵੀ ਬਿਆਨ ਇਸ ਦੇ ਹਾਂਜੀ, ਬਿਆਨ ਉੱਤੇ ਦਿੱਤਾ। ਜਿਹੜਾ ਉਹ ਦਿੱਤਾ ਆ। ਜੀ, ਇਸ ਦੇ ਉੱਤੇ ਕੜਾ ਰੁੱਖ ਪਹਿਲੋਂ ਦਾ ਹੀ ਕਰ ਲੈਣਾ ਜਿਹੜਾ ਉਹ ਚਾਹੀਦਾ ਚਾਹੀਦਾ ਸੀ। ਸੀਗਾ। ਹੂੰ। ਲੋਕ ਆਪਣੇ ਮਨਾਂ ਦੇ ਵਿੱਚ ਇਹ ਵਿਚਾਰ ਤਾਂ ਰੱਖਦੇ ਸੀਗੇ, ਹੂੰ। ਪਰ ਇਹੀ ਚੀਜ਼ ਖੁਣੋ ਵੀ ਯਾਰ ਅੱਗੇ ਪਤਾ ਨਹੀਂ ਕਿੱਦਾਂ ਦੇ ਕਮਲੇ ਹੋਣਗੇ, ਹੋਣਗੇ, ਬਿਲਕੁਲ ਵੀ ਸਹੀ। ਕੀ ਕਹੇ ਦਾ ਕਿਸੇ ਨੇ ਨਾ, ਇਹਨਾਂ ਨੇ ਨਾ ਇਹ ਸੁਣਦੇ ਨਾ ਕੋਈ ਫਾਇਦਾ। ਹੂੰ। ਤੇ ਅੱਜ ਆਪਾਂ ਉਹ ਦੇਖ ਲਿਆ ਵੀ ਉਹ ਕਿੱਥੇ ਆ, ਉਹ ਗਾਲਾਂ ਕੱਢਦਾ ਹੋਇਆ ਉਹਦੇ ਇਹ ਮਾਰਿਆ, ਜੀ। ਚਾਕੂ ਮਾਰਿਆ ਬਾਅਦ ਦੇ ਵਿੱਚ। ਉਹ ਪਹਿਲਾਂ ਹੀ ਜਿਹੜਾ ਉਹ ਡਿੱਗਦਾ ਢਹਿੰਦਾ ਆ ਰਿਹਾ ਸੀਗਾ ਇੱਧਰ ਨੂੰ, ਉਹਦੇ ਤੇ ਵੀ ਜਿਹੜਾ ਆ ਉਹ ਵਾਰ ਕਰਕੇ ਜਿਹੜਾ ਉਹਨਾਂ ਨੇ ਉਸਨੂੰ ਮਾਰ ਦਿੱਤਾ। ਹੂੰ। ਜਦੋਂ ਇਹ ਮੁੰਡਾ ਪ੍ਰਦੀਪ ਕੁਛ ਵਰ੍ਹੇ ਪਹਿਲਾਂ ਕੈਨੇਡਾ 'ਚ ਗਿਆ ਸੀਗਾ, ਜੀ, ਜੀ। ਕੇਸ ਕਤਲ ਸੀਗੇ, ਹੌਲੀ-ਹੌਲੀ ਸਿੱਖੀ ਵੱਲ ਮੁੜਿਆ। ਹੂੰ, ਹੂੰ। ਸਿੱਖੀ 'ਚ ਮੁੜ ਕੇ ਅਨੰਦਪੁਰ ਸਾਹਿਬ ਨੂੰ ਦੇਖੋ ਗਿਆ, ਗਿਆ, ਵਿਸ਼ੇਸ਼ ਤੌਰ ਬਿਲਕੁਲ। ਦੇ ਉੱਤੇ ਹੋਲੇ-ਮਹੱਲੇ ਦੇ ਨਾਲ ਹਾਂਜੀ। ਜਿਹੜਾ ਉਹ ਉਸ ਚੀਜ਼ ਦੇ ਵਿੱਚ ਉਹ ਗਿਆ। ਹੂੰ, ਨਿਹੰਗ ਸਿੰਘ ਦੇ ਜਿਹੜੇ ਬਾਣੇ ਦੇ ਵਿੱਚ ਜਿਹੜਾ ਉਹ ਗਿਆ, ਉਹ ਹੂੰ। ਕਿਸੇ ਜਥੇਬੰਦੀ ਦੇ ਨਾਲ ਤਾਂ ਨਹੀਂ ਸੀ ਨਹੀਂ ਜੁੜਿਆ ਹੋਇਆ, ਸੀਗਾ, ਬਿਲਕੁਲ। ਪਰ ਜੀ। ਉਹ ਆਪਣੇ ਅੰਦਰੋਂ ਹੂੰ। ਜਿਹੜਾ ਆ ਉਹ ਚਾਹੁੰਦਾ ਸੀਗਾ। ਜੀ। ਲਾਡਲੀਆਂ ਗੁਰੂ ਕੀ ਲਾਡਲੀਆਂ ਫੌਜਾਂ ਵਾਂਗੂ ਜਿਹੜਾ ਉਹ ਵਿਚਰਨਾ ਚਾਹੁੰਦਾ ਸੀਗਾ, ਉਹ ਰਹਿਣਾ ਚਾਹੁੰਦਾ ਸੀਗਾ। ਹੂੰ। ਤੇ ਦੇਖੋ ਉਹਦੇ ਨਾਲ ਕੀ ਹੋਇਆ। ਜੀ। ਵਿਹਲਿਆਂ ਦੀ ਸ਼ੋਸ਼ੇਬਾਜ਼ੀ, ਫੁਕਰਪੰਤੀ, ਵਿਹਲੜਪੰਤੀ, ਹੂੰ। ਹੁੱਲੜਬਾਜ਼ੀ ਨੇ ਇੱਕ ਹੂੰ। ਚੜ੍ਹਦਾ ਜਵਾਨ ਗੱਭਰੂ ਨੌਜਵਾਨ ਜਿਹੜਾ ਬਹੁਤ ਹੀ ਦਰਸ਼ਨੀ ਸਿੰਘ ਹੂੰ। ਜਿਹੜਾ ਆ ਉਹ ਖੋਹ ਲਿਆ। ਉਹਦੀ ਜੀ। ਮਾਂ ਦੀ ਵੀਡੀਓ ਨਹੀਂ ਦੇਖੀ ਜੀ। ਜਾ ਰਹੀ। ਜਾ ਰਹੀ, ਬਿਲਕੁਲ। ਪੰਜਾਬ ਦੇ ਵਿੱਚ ਇਦਾਂ ਦੀ ਚੀਜ਼ ਕਦੀ ਨਾ ਸੁਣੀ ਸੀ, ਨਾ ਕਦੀ ਹੋਈ ਸੀ। ਹੂੰ। ਇਦਾਂ ਦੀਆਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਮੌਬ ਲਿੰਚਿੰਗ ਵਾਲਾ ਹਿਸਾਬ ਹੋ ਗਿਆ ਹੋ ਗਿਆ, ਬਿਲਕੁਲ। ਵੀ ਹਾਂਜੀ, ਜੋ ਆਪਾਂ ਹਾਂਜੀ, ਦੇਖ ਰਹੇ ਹਾਂ। ਦੇਖਦੇ ਹੁੰਦੇ ਸੀ। ਮੈਂ ਇਸ ਗੱਲੋਂ ਹੈਰਾਨ ਆ ਵੀ ਬੇਚੈਨ ਨਹੀਂ ਹੋ ਰਿਹਾ ਕੋਈ। ਹੂੰ, ਹੂੰ, ਹੂੰ। ਇਹ ਦੇਖ ਕੇ ਤਾਂ ਬਹੁਤ ਬੇਚੈਨੀ ਹੋ ਰਹੀ ਆ ਵੀ ਹੂੰ। ਇਹ ਹਲਕ ਚੋਂ ਗੱਲ ਨਿਕਲਣ ਵਾਲੀ ਨਹੀਂ ਲੱਗ ਰਹੀ ਨਹੀਂ ਲੱਗ ਰਹੀ, ਬਿਲਕੁਲ। ਵੀ ਇੰਨਾ ਜ਼ਿਆਦਾ ਜਿਹੜਾ ਇਹ ਕਿਸ ਪਾਸੇ ਵੱਲ ਨੂੰ ਗੱਲ ਆ ਜਿਹੜੀ ਉਹ ਹੂੰ। ਪਹੁੰਚ ਗਈ ਆ। ਹੂੰ। ਸਮਾਜ ਜਾ ਕਿੱਧਰ ਨੂੰ ਰਿਹਾ ਹੈ। ਜੀ। ਜਿਹੜਨਾਂ ਨੇ ਹੁੱਲੜਬਾਜੀ ਵਾਲਿਆਂ ਨੇ ਤੇ ਜੋ ਇਹ ਕੀਤਾ ਉਹ ਕੀਤਾ। ਹੂੰ। ਆਲੇ ਦੁਆਲੇ ਜਿਹੜੇ ਉੱਥੇ ਸੈਂਕੜੇ ਹਜ਼ਾਰਾਂ ਲੋਕ ਬੈਠੇ ਸੀਗੇ, ਜੀ। ਦੇਖ ਰਹੇ ਸੀਗੇ, ਵੀਡੀਓ ਵੀਡੀਓ ਬਣਾ ਬਣਾ ਰਹੇ ਰਹੇ ਸੀ। ਸੀਗੇ। ਹਾਂਜੀ। ਕਿਸੇ ਨੂੰ ਇਹ ਨਹੀਂ ਸੁੱਝੀ ਜਾਂ ਕੀਤੀ ਵੀ ਜੇ ਇਸ ਚੀਜ਼ ਨੂੰ ਰੋਕਿਆ ਜਾਵੇ ਹੂੰ। ਜਾਂ ਇਹ ਜਿਹੜਾ ਡਿੱਗ ਪਿਆ ਵੀ ਇਹਨੂੰ ਮਦਦ ਜਿਹੜੀ ਉਹ ਕਰ ਦਿੱਤੀ ਕਰ ਜਾਵੇ, ਦਈਏ ਜਾਂ ਹਟਾ ਦਈਏ ਨਾ। ਹਟਾ ਦਈਏ। ਮਤਲਬ ਹੋਲੇ ਮਹੱਲੇ ਦੇ ਉੱਤੇ ਸਿਰਫ ਤੁਸੀਂ ਸੈਰ ਸਪਾਟਾ ਕਰਨ ਚੱਲੇ ਆ। ਇਹੀ ਕਹਿ ਸਕਦੇ ਹਾਂ ਹੁਣ ਤਾਂ। ਗੁਰੂ ਦੇ ਨਾਲ ਮਤਲਬ ਕੋਈ ਪਿਆਰ ਨਹੀਂ ਆ, ਬਸ ਵੀ ਰੌਣਕ ਮੇਲਾ ਦੇਖਣ ਚੱਲੇ ਆ। ਹੂੰ। ਇਹ ਕਿੱਥੇ ਦੀ ਜਿਹੜੀ ਉਹ ਗੱਲ ਜਿਹੜੀ ਉਹ ਰਹਿ ਗਈ ਹੈਗੀ ਆ। ਜੀ। ਗੁਰੂ ਘਰਾਂ ਦੇ ਬਹੁਤ। ਵਿੱਚ ਧਾਰਮਿਕ ਥਾਵਾਂ ਦੇ ਉੱਤੇ ਇਹ ਤਾਂ ਚਲੋ ਇਹ ਹੁਣ ਇੱਥੇ ਇਨਸੀਡੈਂਟ ਵਾਪਰਿਆ ਆ। ਹੂੰ। ਇਹ ਨਹੀਂ ਆ ਵੀ ਇਹ ਹੋਰ ਧਰਮਾਂ 'ਚ ਨਹੀਂ ਵਾਪਰਨ ਦੇ। ਹਾਂ। ਜੀ। ਹੋਰ ਦੂਜੇ ਥਾਵਾਂ ਦੇ ਉੱਤੇ ਤੁਸੀਂ ਦੇਖ ਲਓ ਵੀ ਕੀ ਹੂੰ। ਕੁਛ ਜਿਹੜਾ ਆ ਹੋਰ
ਧਾਰਮਿਕ ਥਾਵਾਂ ਦੇ ਉੱਤੇ ਕਿੰਨਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਨ ਰਹੀਆਂ। ਜੀ, ਜੀ। ਸਮਾਜ ਜਾ ਕਿੱਧਰ ਨੂੰ ਰਿਹਾ ਹੈ। ਹੂੰ। ਟਿਕਟੋਕ ਬਣਾ ਲਓ, ਇੰਸਟਾਗ੍ਰਾਮ ਕਰ ਲਓਗੇ, ਫੇਸਬੁੱਕ ਫੇਸਬੁੱਕ ਜਿਹੜਾ ਹੈ ਇਹ ਹਾਂਜੀ। ਚੀਜ਼ਾਂ ਕਰਨ ਦੇ ਲਈ ਸਭ ਕੁਝ ਆ। ਹੂੰ। ਜਿਹੜੇ ਸਿੰਗਰਾਂ ਪਿੱਛੇ ਲੜਾਈ ਕਰਨ ਨੂੰ ਜਿਹੜੇ ਉਹ ਸਾਰੇ ਕੁਛ ਇੱਕ ਦੂਜੇ ਨੂੰ ਇੰਟਰਨੈਟ ਤੇ ਗਾਲਾਂ ਕੱਢਣ ਨੂੰ ਜੀ, ਸਾਰੇ ਜਿਹੜੇ ਉਹ ਸ਼ੇਰ ਆ। ਤੇ ਜੀ। ਉਹ ਚੀਜ਼ਾਂ ਜੇ ਹੁਣ ਤੁਹਾਡੇ ਸਮਾਜ ਦੇ ਵਿੱਚ ਇਦਾਂ ਆ ਉਹ ਹੋ ਰਹੀਆਂ ਆ, ਜਾਨ ਦੀ ਪਰਵਾਹ ਹੀ ਨਹੀਂ, ਪ੍ਰੋਵਾਈਡ ਬਿਲਕੁਲ ਵੈਲਿਊ ਹੀ ਨਹੀਂ ਕੋਈ। ਵੈਲਿਊ ਹੀ ਨਹੀਂ। ਜੀ, ਵੀ ਜੀ। ਇੰਨਾ ਜਿਹੜਾ ਬੁਰਾ ਹਾਲ ਜਿਹੜਾ ਇਹ ਇਸ ਚੀਜ਼ ਦੇ ਵਿੱਚ ਜਿਹੜਾ ਉਹ ਹੋ ਰਿਹਾ ਹੈਗਾ ਆ, ਹੂੰ। ਇਹ ਸ਼ੀਸ਼ਾ ਦਿਖਾਉਣ ਵਾਲੀ ਇੱਕ ਇਸ ਟਾਈਮ ਜੀ। ਜਿਹੜੇ ਘਟਨਾ ਵਾਪਰੀ ਆ। ਹੂੰ। ਤੇ ਇਹ ਜੇ ਇਸ ਨੇ ਤੁਹਾਡੇ ਹਿਰਦੇ ਨਹੀਂ ਬਲੁੰਦਰੇ ਜਾਂ ਹਾਂਜੀ। ਤੁਹਾਨੂੰ ਬੇਚੈਨ ਨਹੀਂ ਨਹੀਂ ਕੀਤਾ, ਕੀਤਾ। ਤਾਂ ਆਪਾਂ ਜਿਹੜੇ ਆ ਉਹ ਨਮ ਹੋ ਚੁੱਕੇ ਆ। ਬਿਲਕੁਲ, ਬਿਲਕੁਲ। ਵੀ ਕੋਈ ਆਵੇ, ਕੋਈ ਮਰੇ, ਕੋਈ ਜੀਵੇ, ਸੁਤਰਾ ਘੋਲ ਪਤਾਸੇ ਪਤਾਸੇ ਪੀਵੇ। ਪੀਵੇ। ਇਹ ਹਾਂਜੀ। ਜਿਹੜੀ ਗੱਲ ਹੋਈ ਆ ਵੀ ਆਪਾਂ ਨੂੰ ਕਿਸੇ ਦੇ ਮਰੇ ਦਾ ਜਾਏ ਦਾ ਕੋਈ ਫਰਕ ਜਿਹੜਾ ਆ ਉਹ ਜੀ। ਪੈਣ ਨਹੀਂ ਦਿਆ। ਹੂੰ। ਇਹ ਬਹੁਤ ਅਫਸੋਸਜਨਕ ਜਿਹੜੀ ਇਹ ਘਟਨਾ ਵਾਪਰੀ ਆ। ਵਾਪਰੀ ਹੈ ਬਿਲਕੁਲ ਜੀ। ਗੱਲ ਤਾਂ ਇਦਾਂ ਹੀ ਲੱਗਦੀ ਹੈ ਜਿਸ ਤਰੀਕੇ ਨਾਲ ਦੁਨੀਆ ਰਿਐਕਟ ਨਹੀਂ ਕਰ ਰਹੀ ਤੇ ਜਿਸ ਤਰੀਕੇ ਨਾਲ ਵੀਡੀਓ ਬਣਾਈ ਗਈ। ਜੇ ਕਿਸੇ ਕੋਈ ਭਲਾ ਪੁਰਸ਼ ਅੱਗੇ ਆਉਂਦਾ ਤਾਂ ਸ਼ਾਇਦ ਜਾਨ ਬਚ ਸਕਦੀ ਸੀ, ਜਿਹੜੀ ਕਿ ਬੜੀ ਕੀਮਤੀ ਆ, ਹਰ ਇੱਕ ਦੀ ਬੜੀ ਕੀਮਤੀ। ਆਪਣੇ ਨਾਲ ਜੁੜਨੇ ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਉਣੇ ਹੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਾਂਜੀ, ਜਿਹਦਾ ਮਰਿਆ ਹੋਵੇ ਨਾ ਵੀਰ ਜੀ, ਜਿਹਦੇ ਘਰ ਮੌਤ ਹੋਈ ਹੋਵੇ, ਜੀ, ਉਸੇ ਨੂੰ ਦੁੱਖ ਦਾ ਪਤਾ ਹੁੰਦਾ। ਜੀ। ਬਾਕੀ ਦਿਆਂ ਨੂੰ ਤਾਂ ਚਲੋ ਅਫਸੋਸ ਕਰਿਆ ਹੀ ਠੀਕ ਆ, ਚਲੋ ਹੋ ਗਿਆ। ਹਾਂਜੀ। ਪਰ ਆਪਾਂ ਨੂੰ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੀਦਾ, ਹੈਲਪ ਕਰਨੀ ਚਾਹੀਦੀ। ਹੁਣ ਮੇਰਾ ਬ੍ਰਦਰ 55 years old, ਫਰਾਈਡੇ ਕੈਨੇਡਾ, ਤੁਸੀਂ ਖਬਰ ਸੁਣੀ ਹੋਣੀ ਹੈ, ਮਾਰਿਆ ਗਿਆ। ਓ ਜੀ, ਜੀ। 55 ਮੇਪਲ ਰਿਚ ਸਕੂਲ ਦੀ ਪਾਰਕਿੰਗ ਵਿੱਚ ਲੱਭਿਆ ਸੈਟਰਡੇ ਸਵੇਰੇ। ਓ ਜੀ, ਜੀ। ਬਹੁਤ ਮਾੜਾ ਹੋਇਆ। ਇੱਕ ਵੱਡੀ ਕੁੜੀ 19 ਸਾਲ ਦੀ, ਛੋਟੀ ਹਜੇ 18 ਸਾਲ ਦੀ ਹੈ, ਜਾਂ ਹਜੇ ਹੋਈ ਨਹੀਂ, 17 ਸਾਲ ਦੀ, 16 ਦੀ ਹੋਊਗੀ। ਹੁਣ ਸਾਨੂੰ ਪਤਾ ਜਦੋਂ ਸਾਨੂੰ ਖਬਰ ਮੰਡੇ ਮਿਲੀ ਆ। ਜੀ। ਮੇਰਾ ਛੋਟਾ ਬ੍ਰਦਰ ਆ 55, ਮੈਂ 64 ਦੀ ਹਾਂ। ਜੀ, ਜੀ। ਅਸੀਂ ਤਾਂ ਇੱਕ ਭਰਾ ਲੂਜ਼ ਕਰ ਲਿਆ ਨਾ, ਪਰ ਸਾਨੂੰ ਪਤਾ, ਫੈਮਿਲੀ ਨੂੰ ਪਤਾ ਕਿੰਨਾ ਦੁੱਖ ਆ। ਕਿੰਨਾ ਦੁੱਖ। ਅਸੀਂ ਉੱਥੇ ਪਹੁੰਚ ਨਹੀਂ ਸਕੇ ਹਜੇ, ਜਿਹੜੀ ਉਹ ਕੁੜੀ ਸਾਰਾ ਹੈਂਡਲ ਕਰਦੀ ਆ। ਜੀ। ਕਿੰਨਾ ਔਖਾ। ਲੋਕੀ ਤਮਾਸ਼ੇ ਦੇਖਦੇ ਆ। ਕਿਉਂ ਦੁਨੀਆ ਇੰਨੀ ਬੈਡ ਹਾਰਟਡ ਹੋ ਗਈ ਆ। ਜੀ। ਤਰਸ ਹੀ ਹੈ ਨਹੀਂ, ਇਨਸਾਨ ਤੇ ਤਰਸ ਹੀ ਹੈ ਨੀਗਾ। ਹੈ ਨੀਗਾ। ਵੀ ਚਲੋ ਤੁਸੀਂ ਮਾਰ ਦੋ, ਗਾਲਾਂ ਕੱਢ ਲਓ, ਹਾਂ ਜੀ। ਮਾਰੋ ਨਾ, ਕਿਸੇ ਦੀ ਜਾਨ ਨਾ ਲਓ, ਕਿਸੇ ਦੀ ਫੈਮਿਲੀ ਨੂੰ ਕਿਉਂ ਬਰਬਾਦ ਕਰਦੇ। ਜੀ, ਜੀ। ਮੇਰੀ ਮਾਂ ਤਰਸਦੀ ਆ ਇਸ ਵੇਲੇ ਹਾਂ ਜੀ। ਆਪਣੇ ਪੁੱਤ ਨੂੰ। ਹਾਂ ਜੀ। ਜੀ। ਆਪਾਂ ਨੂੰ ਸਾਂਝ ਪਾਉਣੀ ਚਾਹੀਦੀ ਹੈ। ਦੇਖੋ ਕੈਨੇਡਾ ਵਿੱਚ ਕੀ ਕੁਛ ਹੋ ਰਿਹਾ, ਇੰਨਾ ਕੁਛ ਸੁਣਦੇ ਸੀ, ਅੱਜ ਸਾਡੇ ਤੇ ਵਾਪਰ ਗਈ ਆ। ਜੀ, ਜੀ। ਅਸੀਂ ਜਾ ਨਹੀਂ ਸਕਦੇ ਉੱਥੇ। ਹੁਣ ਅੱਧੀ ਫੈਮਿਲੀ ਮਲੇਸ਼ੀਅਨ ਸਿਟੀਜ਼ਨ ਆ, ਉਹ ਵੀਜ਼ਾ ਦੇਖਦੇ ਆ, ਕੀ ਕੁਛ। ਅੱਜ ਉਹਨਾਂ ਨੇ ਬੋਡੀ ਰਿਲੀਜ਼ ਕਰਨੀ ਆ, ਫਿਰ ਡੈਥ ਸਰਟੀਫਿਕੇਟ। ਕਿੰਨਾ ਔਖਾ, ਕਿੰਨੇ ਟਰਬਲ ਥਰੂ ਜਾ ਕੇ ਤੁਸੀਂ ਉਹ ਬੋਡੀ ਦੇਖਣੀ ਆ। ਉਹ ਵੀ ਬੋਲ ਨਹੀਂ ਸਕਦਾ। ਜੀ। ਬਸ ਤਰਸ ਨਹੀਂ ਹੈਗਾ ਇਸ ਦੁਨੀਆ ਤੇ ਅੱਜ ਕੱਲ੍ਹ। ਬਹੁਤ ਅਫਸੋਸ ਆ ਭੈਣ ਜੀ। ਤੁਸੀਂ ਮੇਪਲ ਰਿਚ ਸੁਰਿੰਦਰਜੀਤ ਸਿੰਘ ਹਾਂ ਜੀ। ਪਾ ਕੇ ਦੇਖ ਲਓ, ਸਾਰੇ ਖਬਰ ਆਈ ਜਾਂਦੀ ਆ। ਜੀ। ਉਹ ਮੇਰਾ ਬ੍ਰਦਰ ਆ, ਛੋਟਾ, 5ਵੇਂ ਨੰਬਰ ਤੇ ਆ। ਜੀ, ਜੀ। ਬਹੁਤ ਮਾੜੀ ਜਿਹੜੀ ਇਹ ਗੱਲ ਬਹੁਤ ਵਾਪਰੀ ਆ। ਤੇ ਬਿਲਕੁਲ ਜੀ, ਇਦਾਂ ਦੀ ਚੀਜ਼ ਭਾਈ ਕਿਸੇ ਦੇ ਨਾਲ ਵੀ ਜਿਹੜਾ ਉਹ ਨਾ ਵਾਪਰੇ। ਤੇ ਕਾਲ ਕਰਕੇ ਤੁਸੀਂ ਸ਼ੇਅਰ ਕੀਤਾ ਆ, ਤੇ ਥੈਂਕ ਯੂ। ਜੇ ਕਿਸੇ ਨੇ ਦੇਖਿਆ ਹੋਵੇ ਉੱਥੇ ਮੇਪਲ ਰਿਚ ਵਿੱਚ, ਹਾਂ ਜੀ, ਜਾਂ ਕੋਈ ਵੀਡੀਓ ਕੈਮਰਾ ਹੋਵੇ, ਇਨਵੈਸਟੀਗੇਟ ਚੱਲ ਰਹੀ ਹੈ। ਜੇ ਕਿਸੇ ਨੂੰ ਪਤਾ ਹੋਵੇ, ਉਹ ਸਕੂਲ ਦੀ ਪਾਰਕਿੰਗ ਵਿੱਚ ਸੈਟਰਡੇ, ਤੁਸੀਂ ਲੱਭ ਕੇ ਦੇਖ ਲਓ, ਅਨਾਉਂਸ ਕਰ ਦਿਓ। ਜੇ ਉੱਥੇ ਕਿਸੇ ਨੂੰ ਹੈਗੀ ਆ ਕੁਝ, ਪਲੀਜ਼ ਹੈਲਪ ਕਰੋ, ਐਟਲੀਸਟ ਫੜ ਸਕਦੇ ਆ। ਜੀ, 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 ਜੀ। ਗਾਹਾਂ ਕਿਸੇ ਨਾਲ ਨਾ ਹੋਵੇ। ਜੀ, ਜੀ, ਜੀ। ਹੈਲਪ ਹੀ ਆ ਇੱਕ ਵਾਰੀ, ਨਹੀਂ ਤੁਸੀਂ ਟਰਬਲ ਵਿੱਚ ਤਾਂ ਨਹੀਂ ਹੋਣਾ, ਪਰ ਐਟਲੀਸਟ ਕਲੂ ਤਾਂ ਉਹਨਾਂ ਨੂੰ ਮਿਲ ਸਕਦਾ। ਜੀ, ਜੀ। ਹਾਂਜੀ, ਨਹੀਂ ਠੀਕ ਹੈ ਹਾਂਜੀ, ਜੀ। ਤੁਸੀਂ ਗੂਗਲ ਕਰਕੇ ਦੇਖ ਲਓ। ਥੈਂਕ ਯੂ। ਹਾਂਜੀ। ਸੋ ਇਹ ਕਹਿੰਦੇ ਜਿੱਦਾਂ ਦੱਸਿਆ ਇਹਨਾਂ ਨੇ, ਮੇਪਲ ਰਿਜ ਜਿਹੜਾ ਇਲਾਕਾ ਆ, ਉੱਥੇ ਇਹ ਚੀਜ਼ ਵਾਪਰੀ। ਹੁਣ ਦੇਖੋ ਕਿੱਥੇ ਕਿੱਥੇ ਕੀ ਜਿਹੜਾ ਉਹ ਵਾਪਰ ਰਿਹਾ। ਦੁਨੀਆ ਇੰਨੀ ਨਿਰਦਈ ਹੋਈ ਜਾ ਰਹੀ। ਹਾਂਜੀ। ਮਤਲਬ ਕੋਈ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਹੈ ਹੀ ਨਹੀਂ। ਮਤਲਬ ਵਾਰੀ ਦੀ ਉਡੀਕ ਕਰਨ ਵਾਲਾ ਹਿਸਾਬ ਜਾ ਹੋ ਗਿਆ ਇੱਕ ਤਰੀਕੇ ਨਾਲ, ਜਿਸ ਤਰ੍ਹਾਂ ਦੀ ਸੰਵੇਦਨਾ ਸਮਾਜ ਦੇ ਵਿੱਚੋਂ ਘਟ ਗਈ। ਹਾਂਜੀ, ਘਟ ਗਈ। ਸਮਾਜ ਦਾ ਇਦਾਂ, ਚਲੋ ਬੰਦਾ ਕਈ ਵਾਰੀ ਲੱਗਦਾ ਵੀ ਬੜੇ ਹਾਰਸ਼ ਵਰਡ ਨੇ, ਇਦਾਂ ਲੱਗਦਾ ਵੀ ਬੇੜਾ ਗਰਕ ਹੋਇਆ ਪਿਆ। ਜੀ ਹਾਂ, ਬਿਲਕੁਲ। ਕਈ ਚੀਜ਼ਾਂ ਤੁਸੀਂ ਆਨਰ ਨਹੀਂ ਵਰਤ ਸਕਦੇ। ਹਾਂ, ਵੀ ਇਦਾਂ ਲੱਗਦਾ ਹੈ ਵੀ ਪਤਾ ਨਹੀਂ ਯਾਰ, ਵੀ ਲੋਕਾਂ ਨੂੰ ਕਿਸੇ ਚੀਜ਼ ਦੀ ਜਿਹੜੀ ਉਹ ਪਰਵਾਹ ਨਹੀਂ ਹੈ। ਨਹੀਂ ਹੈ। ਇਹ ਮਾੜੀ ਗੱਲ ਆ। ਇਹ ਚੰਗਾ ਚੱਲਣ ਨਹੀਂ ਹੈਗਾ। ਜੀ। ਅੱਜ
ਜਿਹੜੇ ਬੈਠੇ ਜਿਨ੍ਹਾਂ ਦੇ ਨਾਲ ਇਹ ਨਹੀਂ ਵਾਪਰਿਆ ਖੁਸ਼ਕਿਸਮਤ ਨੇ। ਜੀ ਰੱਬ ਨਾ ਕਰੇ ਜੇ ਕਿਸੇ ਦੇ ਨਾਲ ਇਹ ਵਾਪਰ ਗਿਆ ਤੇ ਜੀ ਖੜਨਾ ਤੁਹਾਡੇ ਨਾਲ ਵੀ ਕਿਸੇ ਨੇ ਕਿਸੇ ਨਹੀਂ ਨੇ ਹੋਣਾ। ਨਹੀਂ ਬਿਲਕੁਲ ਜੀ। ਜੇ ਅੱਜ ਤੁਸੀਂ ਕਿਸੇ ਨਾਲ ਨਹੀਂ ਨਾ ਖੜਦੇ, ਹੂੰ, ਇਸ ਚੀਜ਼ ਦੇ ਉੱਤੇ ਤੁਹਾਨੂੰ ਜਿਹੜਾ ਕੋਈ ਹਾਂ ਅਫਸੋਸ ਕਰ ਰਹੇ ਆ, ਇਹ ਹੂੰ, ਚੀਜ਼ ਜਿਹੜੀ ਉਹ ਹੈਗੀ ਆ, ਪਰ ਇੱਥੇ ਸੁਧਾਰ ਦੀ ਮੰਗ ਚਾਹੀਦੀ ਹੈ ਜੀ ਵੀ ਬਿਲਕੁਲ। ਭਾਈ ਕਿ ਬੇਲਗਾਮ ਹੋ ਚੁੱਕੇ ਨੇ ਲੋਕ ਜੀ ਕੀ ਜਿਹੜਾ ਇਹ ਚੀਜ਼ ਹੋਈ ਆ। ਹੁਣ ਹੂੰ, ਨਿਹੰਗ ਦੇ ਬਾਣੇ ਸੀਗੇ, ਹੂੰ, ਕਿਸੇ ਨੇ ਨਹੀਂ ਫੇਸਬੁੱਕਾਂ ਭਰੀਆਂ, ਨਾ 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 ਕੋਈ ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਬੋਲ ਰਿਹਾ, ਕੋਈ ਨਹੀਂ ਕਹਿ ਰਿਹਾ ਵੀ ਜੀ ਉੱਥੇ ਪ੍ਰਸ਼ਾਸਨ ਕੀ ਕਰਦਾ ਹੈ, ਕੋਈ ਹੂੰ, ਨਹੀਂ ਜਿਹੜਾ ਇਸ ਚੀਜ਼ ਦੇ ਵਿੱਚ ਉਹ ਦੇਖ ਰਿਹਾ ਵੀ ਕੀ ਚੀਜ਼ ਜਿਹੜੀ ਉਹ ਹੋਊਗੀ। ਜੇ ਕਿਤੇ ਇਸੇ ਨੇ ਕਿਤੇ ਉਹ ਕੀਤਾ ਹੁੰਦਾ ਹੂੰ, ਵੀ ਦੇਖੋ ਜੀ ਉਹ ਤਾਂ ਮੁੰਡੇ ਜੀ ਜਾ ਰਹੇ ਸੀ ਜੀਪ ਦੇ ਨਾਲ, ਉਹਨੇ ਇਦਾਂ ਕਰਤਾ, ਹੂੰ, ਉਹਨਾਂ ਨੇ ਤਾਂ ਬਦਨਾਮ ਕਰਨ ਨੂੰ ਉਹਨਾਂ ਨੇ ਸਕਿੰਟ ਨਹੀਂ ਸੀ ਲਾਉਣਾ। ਹਾਂਜੀ ਫੇਰ ਮਨੁੱਖੀ ਅਧਿਕਾਰ ਤੇ ਹੋਰ ਪਤਾ ਨਹੀਂ ਕਿੰਨਾ ਕੁਛ ਉਹ ਚੇਤੇ ਸਾਰਾ ਕੁਝ ਚੇਤਾ ਆ ਜਾਣਾ ਆ ਤੇ ਜਾਂਦਾ। ਹੁਣ ਨਹੀਂ, ਹੁਣ ਹੁਣ ਨਹੀਂ ਕਿਉਂਕਿ ਉਹ ਹੁਣ ਨਿਹੰਗ ਦੇ ਬਾਣੇ ਸੀਗੇ ਇਸ ਲਈ ਉਹਦੇ ਹਾਂਜੀ ਜਿਹੜੇ ਉਹਨੇ ਕਈਆਂ ਨੇ ਚਲੋ ਲਿਖਿਆ ਥੋੜਾ ਬਹੁਤਾ ਜਿਹੜਾ ਉਹ ਲਿਖਿਆ, ਪਰ ਹੂੰ, ਜਿੰਨੀ ਆਊਟਰੇਜ ਹਾਂਜੀ ਹੋਣੀ ਚਾਹੀਦੀ ਸੀ ਓਨੀ ਨਹੀਂ ਹੋਈ। ਉਨੀ ਜਿਹੜੀ ਜੀ ਜੀ ਭਜਨ ਗਿੱਲ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰੋਜ਼। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਹੋਰ ਬੁਰੀ ਖਬਰ ਮੈਂ ਸੁਣੀ ਸਵੇਰੇ, ਪੰਜਾਬ ਰੇਡੀਓ USA ਤੇ ਉਹ ਇੰਡੀਆ ਤੋਂ ਦੇ ਰਿਹਾ ਸੀ ਖਬਰ। ਹਾਂਜੀ ਉਹ 4-5 ਮੁੰਡੇ ਆਹ ਲੰਡੀਆਂ ਜੀਪਾਂ ਵਾਲੇ ਕਹਿੰਦੇ ਆ ਜਿਨ੍ਹਾਂ ਨੂੰ, ਜੀ ਉਹ ਜਾ ਰਹੇ ਆ ਆਨੰਦਪੁਰ ਸਾਹਿਬ ਦੇ ਨੇੜੇ, ਜਾ ਕੇ ਉੱਥੇ ਕਿਸੇ ਰਸਤੇ 'ਚ ਦੁਕਾਨ ਕਿਤੇ ਖੜੇ, ਦੁਕਾਨ ਦੇ ਅੰਦਰ ਕੋਈ ਸਮਾਨ ਲੈਣਾ ਸੀ। ਜੀ ਉਹ ਅੰਦਰ ਗਏ ਤੇ ਅੰਦਰ ਜਾ ਕੇ ਉਹ ਦੁਕਾਨਦਾਰ ਨਾਲ ਪੈ ਗਿਆ ਰੌਲਾ ਮਾੜਾ ਮੋਟਾ, ਤਾਂ ਅਖੇ ਜੀਪਾਂ ਚੋਂ ਕੱਢ ਕੇ ਲਿਆ ਕੇ ਬੈਟ ਨਾਲ ਲਿਆ ਕੇ ਹੂੰ ਤੇ ਉੱਥੇ ਹਮਲਾ ਕਰਤਾ, ਜੀ ਕੁੱਟਮਾਰ ਹੋਈ। ਹਾਂ ਫਿਰ ਦੁਕਾਨਦਾਰਾਂ ਨੇ ਘੇਰ ਲਏ, ਹੂੰ, ਫੜਿਆ। ਇਹ ਪਤਾ ਨਹੀਂ ਸਾਡੀ ਕੌਮ, ਬੱਚੇ ਸਾਡੇ ਕਿੱਧਰ ਨੂੰ ਜਾ ਰਹੇ ਕਿੱਧਰ ਨੂੰ ਆ। ਜਾ ਰਹੇ ਬਿਲਕੁਲ ਜੀ। ਉਹ ਭੈਣ ਜੀ ਦੇ ਕਹਿਣ ਨੂੰ ਜਿਹਦੇ ਤੇ ਵਰਤਦੀ ਆ ਉਹੀ ਉਹਨੂੰ ਨਹੀਂ ਪਤਾ ਲੱਗਦਾ। ਜੀ ਜਿਹੜੇ ਖੜੇ ਵੀਡੀਓ ਬਣਾਉਂਦੇ ਸੀ, ਹੁਣ ਇਹ ਮੁੰਡੇ ਦੀ ਕਾਕੇ ਦੀ ਹੋਈ ਆ ਮਾਰਿਆ ਜਿਹੜਾ, ਹੂੰ, ਉਹ ਵੀਡੀਓ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਕੱਲ ਨੂੰ ਤੁਹਾਡੇ ਤੇ ਹੋਇਆ ਤਾਂ ਤੁਹਾਨੂੰ ਉਹ ਤੁਹਾਡੇ ਵਾਲੀ ਗੱਲ ਕਹਿਣ ਵੀ ਕਿਸੇ ਨੇ ਨਹੀਂ ਖੜਨਾ ਨਾਲ। ਜੀ ਵੀਡੀਓ ਹੀ ਬਣਨੀ ਆ, ਹੋਰ ਕੁਝ ਹਾਂ। ਨਹੀਂ ਹੋਣਾ। ਜੀ ਹਾਂਜੀ ਕਿਸੇ ਨੇ ਨਹੀਂ ਕਰਨਾ। ਤੇ ਪਤਾ ਨਹੀਂ ਇਹਦਾ ਕਹਿੰਦੇ ਹੁੰਦੇ ਆ ਸੱਚੇ ਬਾਦਸ਼ਾਹ ਵਾਹਿਗੁਰੂ ਜਾਣੇ, ਉਹ ਮਾਨ ਸਾਹਿਬ ਨੇ ਕਿਹਾ ਵੀ ਕੀ ਬਣੂ ਦੁਨੀਆ ਦਾ। ਹੂੰ ਜੀ ਪਤਾ ਥੈਂਕ ਨਹੀਂ ਯੂ, ਇਹ ਥੈਂਕ ਯੂ ਭਜਨ ਸਿੰਘ। ਹਾਂਜੀ ਜੀ ਓਕੇ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਇੱਥੇ ਹੁਣ ਤੁਸੀਂ ਦੇਖੋ ਇਹ ਇੱਕ ਨਹੀਂ ਕਈ ਘਟਨਾਵਾਂ ਜਿਹੜੀਆਂ ਇਦਾਂ ਦੀਆਂ ਜੀ। ਵਾਪਰ ਰਹੀਆਂ ਨਿੱਤ ਆਏ ਦਿਨ। ਉੱਥੇ ਦੀਆਂ ਅਖਬਾਰਾਂ, ਉੱਥੇ ਦਾ ਮੀਡੀਆ ਮੀਡੀਆ ਫਰੋਲੋ ਤਾਂ ਬਿਲਕੁਲ ਇਹੀ ਬਿਲਕੁਲ ਚੀਜ਼ ਆ। NRIਆਂ ਦੇ ਨਾਲ ਤਾਂ ਹੁਣ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਹੋ ਜਿਹੜਾ ਇਹ ਹੋ ਰਿਹਾ। ਹੂੰ ਜਿਹੜਾ ਉੱਥੇ ਦਾ ਉੱਥੇ ਆ, ਉਹ ਤਾਂ ਚਲੋ ਇੱਕ ਕਿਸੇ ਦੀ ਕੁੱਟ ਮਾਰੀਆਂ, ਲੜਾਈ ਝਗੜਾ ਹੋਇਆ ਹੋਵੇ ਤਾਂ ਬੰਦਾ ਕੋ ਹਾਂਜੀ ਦੇਖ ਲੈਂਦਾ ਆ। ਇੱਥੋਂ ਚ ਗਏ ਨੇ ਤੇ ਬੰਦਾ ਕਹਿੰਦਾ ਵੀ ਚੁੱਪ ਚੁਪੀਤੇ ਜਾਓ, ਚੁੱਪ ਚੁਪੀਤੇ ਆ। ਆਓ ਬਸ ਉਦਾਂ ਕਹਿੰਦੇ ਜੀ ਅਸੀਂ ਪੰਜਾਬ ਦਾ ਮੋਹ ਨਹੀਂ ਛੱਡਣਾ, ਹੂੰ ਦਿਲ ਦੇ ਅੰਦਰ ਹੈਗਾ, ਪਰ ਜੇ ਉੱਥੇ ਜਾ ਕੇ ਆਹ ਚੀਜ਼ਾਂ ਹੀ ਹੋਣੀਆਂ ਇਹ ਆ, ਦੇਖੋ ਜੇ ਧੱਕਾ ਹੀ ਹੋ ਗਿਆ, ਜੇ ਤੁਹਾਡੇ ਇਸ ਨਾਲ ਤੋਂ ਵੱਧ ਵਧੀਕੀ ਤਾਂ ਹੋ ਗਈ, ਹੁਣ ਜੇ ਤੁਹਾਡੀ ਕੁਛ ਨਹੀਂ। ਜਾਨ ਹੀ ਚਲੀ ਗਈ, ਤੁਸੀਂ ਕਿਵੇਂ ਮੋਹ ਕਰੋ। ਉਹ ਵੀਡੀਓ ਜਿਹੜੀ ਜੀ ਆ ਨਾ, ਅੱਖਾਂ ਹਾਂ 'ਚ ਉਹ ਦ੍ਰਿਸ਼ ਜਿਹੜੇ ਉਹ ਜਾ ਨਹੀਂ ਰਹੇ ਜਾ ਤੁਸੀਂ ਨਹੀਂ ਰਹੇ ਵੀ ਉਸ ਉਹ ਜਿਹੜੀ ਜਿੱਡੀ ਇਹ ਘਿਨਾਉਣੀ ਹੂੰ ਘਟਨਾ ਜਿਹੜੀ ਇਹ ਵਾਪਰੀ ਹੈ। ਜੀ ਜੀ ਪ੍ਰਗਟ ਸਿੰਘ ਬੱਲ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰੋ ਜੀ। ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਸੇ ਦੀ ਲੋਹੜੀ ਤੇ ਕਿਸੇ ਦਾ ਲੋਹੜਾ, ਕਿਸੇ ਦੀ ਹੋਲੀ ਤੇ ਕਿਸੇ ਦਾ ਹੋਲਾ, ਜੀ ਇਹ ਯਾਦ ਰਹਿਣਾ ਜੀ। ਇਹ ਜਿਹੜੇ ਸਿੰਘ ਸਾਹਿਬਾਨ ਨਾਲ ਘਟਨਾ ਵਾਪਰੀ ਆ, ਜੀ ਤੁਸੀਂ ਵੇਖੋ ਪਤਾ ਨਹੀਂ ਸਾਡੇ ਲੋਕਾਂ ਦਾ ਵਿਸ਼ਵਾਸ ਕਿੱਧਰ ਨੂੰ ਚੱਲ ਗਿਆ, ਕਿੱਧਰ ਨੂੰ ਨਹੀਂ। ਕੁਝ ਸਾਲ ਪਹਿਲਾਂ ਥਾਂ ਲੰਗਰ ਲਾ ਕੇ ਵਧੋ ਵਧੀ ਰੋਕਾਂ ਲਾ ਕੇ ਤੇ ਤੁਰਨ ਕੇ 2-2 ਵੀਲ ਤੇ ਹਰ ਪਿੰਡ ਤੇ 2-2 ਕਈਆਂ ਥਾਵਾਂ ਤੇ ਪਿੰਡ ਦੇ 2-2 ਤਿੰਨੀ ਥਾਈਂ ਲੰਗਰ ਦੀ ਸੇਵਾ ਸਾਂਭੀ ਹੋਈ ਹੁੰਦੀ ਹੈ ਜੀ ਤੇ ਉਹ ਕਾਰ ਵਧੋ ਵਧੀ ਰੋਕਦੇ 3-4 ਜਣੇ ਰਗੜੇ ਗਏ ਸ਼ਾਇਦ ਜੀ ਡਿਸਪਲਨ ਨਾਂ ਦੀ। ਤੇ ਉੱਥੇ ਜੇ ਆਖੋ ਨਾ ਵੀ ਕੋਈ ਇੱਕ ਪੈਸਾ ਵੀ ਸੁਧਾਰ ਹੋਇਆ ਹੋਵੇ ਵੀ 92 MLA ਜਿਤਾਤੇ ਆ, ਹੂੰ ਤੇ ਇਹ ਸਮਝ ਤੋਂ ਬਾਹਰ ਆਈ। ਮੈਂ ਕੱਲ ਹੀ ਆਇਆ ਇੰਡੀਆ ਤੋਂ, ਸ੍ਰੀ ਅੰਮ੍ਰਿਤਸਰ ਤੋਂ ਜਾ ਕੇ। ਜੀ ਜੀ ਇੱਥੇ ਅਖਬਾਰਾਂ 'ਚ ਪੜ੍ਹਦੇ ਹਾਂ ਜੀ, ਜੀ ਜੀ ਟੈਸਟ ਹੋਣੇ ਆ, ਜੇ ਗੱਡੀ ਪੀ ਕੇ ਚਲਾਊਗਾ ਫੂਕਾ ਮਾਰ ਕੇ ਵੇਖਣਾ, ਕੋਈ ਚੀਜ਼ ਨਹੀਂ ਹੈਗੀ। ਹੂੰ ਅੰਮ੍ਰਿਤਸਰ 'ਚ ਹੀ, ਸ੍ਰੀ ਅੰਮ੍ਰਿਤਸਰ 'ਚ ਹੀ ਪਤਾ ਨਹੀਂ ਖੌਫ ਨਾਲ ਲੰਘਾਏ ਦਿਨ। ਪਤਾ ਨਹੀਂ ਤੁਸੀਂ ਬਾਹਰ ਨਿਕਲਦੇ ਤੁਹਾਡਾ ਪਰਸ ਖੋਹ ਕੇ ਲੈ ਜਾਣਾ, ਤੁਹਾਨੂੰ ਕਾਰ ਚਲਾਉਂਦਿਆਂ ਨੂੰ ਅੱਖਾਂ 'ਚ ਅੱਖਾਂ ਪਾਈਆਂ ਨਹੀਂ ਤੇ ਗੋਲੀ ਮਾਰੀ ਨਹੀਂ ਕਿਸੇ। ਜੀ 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 ਮਤਲਬ ਇੰਨਾ ਭੀੜ ਭੜੱਕਾ ਵੱਧ ਗਿਆ, ਕੋਈ ਕਾਇਦਾ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈਗੀ। ਜੀ ਲੱਖਾਂ ਵੈਲੀ ਲੋਕ ਬਣ ਗਿਆ ਜੀ ਹੁਣ ਇਹ ਨਾ ਹੂੰ। ਇਹ ਜਿਹੜਾ ਆਪਾਂ ਦੇਖਦੇ ਨਾ ਵੀ ਇਹ ਬੜੇ ਜਿਹੜੇ
ਉਤੋਂ ਪ੍ਰਸ਼ਾਸਨ ਢਿੱਲਾ, ਹੂੰ, ਹੂੰ। ਉਤੋਂ ਜਿਹੜਾ ਇਹ ਲੋਕ- ਵੈਲੀ ਲੋਕ ਪੁਣਾ ਆਪ ਵੀ ਹੁਦਰੇ। ਆਪ ਹੁਦਰੇ ਹੂੰ। ਜਿਹੜੀਆਂ ਉਹ ਇਹਨਾਂ ਨੇ ਕਰੀ ਜੀ। ਜਾਣੀਆਂ। ਹੂੰ। ਉਹ ਰਹਿ ਚੀਜ਼ ਗਈ- ਜਿਹੜੀ ਰਹਿ ਉਹ ਗਈ। ਦੇਖੋ ਵੀ ਇਹਨਾਂ ਨੇ ਤਾਂ ਬੇੜਾ ਗਰਕ ਜਿਹੜਾ ਉਹ ਕੀਤਾ। ਇਹ ਜਿਹੜੇ ਸਿੰਗਰ ਵੀ ਆ ਜਾਂ ਹੋਰ ਵੀ ਆ ਨਾ, ਹੂੰ। ਇਹਨਾਂ ਨੇ ਐਸਾ ਘੋਟ ਕੇ ਜਿਹੜੀਆਂ ਚੀਜ਼ਾਂ ਬਸ, ਦੇ ਵਿੱਚ ਬਿਲਕੁਲ। ਜਿਹੜੀਆਂ ਉਹ ਘੋਲੀਆਂ ਵੀ ਮੇਰੇ ਤੋਂ ਤਗੜਾ ਕੋਈ ਕੋਈ ਨਹੀਂ, ਨਹੀਂ, ਹਾਂ। ਅਸੀਂ ਇਦਾਂ ਕਰਦੇ ਆ, ਅਸੀਂ ਉਦਾਂ ਕਰਦੇ ਆ, ਬਸ ਤੇ ਆ ਜੀ, ਫਿਰ ਜੀ। ਆਹੀ ਹਾਲਾਤ ਬਣ ਗਏ। ਹੂੰ। ਦਿਮਾਗ ਦੇ ਤੇ ਵਿੱਚ ਤੁਸੀਂ ਹਿੰਸਾ ਹੀ ਭਰੀ ਜਾ ਰਹੀ। ਫਤੂਰ ਇੱਕ ਬਸ। ਤੁਸੀਂ ਵੇਖੋ, ਦੱਸਣਾ ਤੇ ਉੱਥੇ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੀ ਮਹੱਤਤਾ ਵਾ, ਜੀ। ਤੇ ਸਾਡੇ ਜਥੇਦਾਰ ਬੋਲਣ ਦੇ ਵੀ ਜੇ ਅਕਾਲੀ ਦਲ ਅਮੀਰਾਂ ਦੀ ਪਾਰਟੀ ਬਣ ਗਿਆ, ਗਰੀਬਾਂ ਦੀ ਤੇ ਮਜ਼ਦੂਰਾਂ ਦੀ ਹੁੰਦੀ, ਉੱਥੇ ਰਾਜਨੀਤੀ ਕਰਨਗੇ, ਉੱਥੇ ਸਿੱਖਾਂ ਦੀ ਗੱਲ ਕਰਨ। ਨਹੀਂ, ਉਹਨਾਂ ਨੇ ਹੁੱਲੜਬਾਜ਼ੀ ਤੇ ਵੀ ਬੋਲਿਆ। ਹੁੱਲੜਬਾਜ਼ੀ ਇਹ ਤੋਂ ਵੱਡੀ ਕੀ ਹੈ, ਜਿਨ੍ਹਾਂ ਹਾਂਜੀ, ਦੀ ਬੋਲੇ। ਜਿਹੜੇ ਕੌਮ ਦੇ ਬੁਲਾਰੇ ਨੇ, ਅੱਜ ਹੀ ਉਹਨਾਂ ਵੇਖਿਆ ਇਹੋ ਜਿਹੇ ਕੰਮ ਹੁੰਦੇ। ਹੂੰ। ਜੀ, ਤੁਸੀਂ ਜੀ। ਵੇਖੋ, ਇਹ ਬੋਲਣ ਵੀ ਪਾਰਟੀ ਦੀ ਕਿਉਂ ਗੱਲ ਕਰਦੇ, ਉਹਦੇ ਸਾਰੇ ਸਿੱਖਾਂ ਦੀ ਗੱਲ ਕਰਨ। ਸਿੱਖਾਂ ਸਾਰੇ ਕਈ ਤਰ੍ਹਾਂ ਦੇ ਲੋਕ ਆ ਜਾਂਦੇ, ਸਾਰੇ ਮਜ਼ਹਬ ਦੇ ਲੋਕ ਆ ਜਾਂਦੇ ਆ। ਜੀ, 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 ਬਿਲਕੁਲ। ਉਹਨਾਂ ਅਕਾਲੀਆਂ ਨੂੰ ਕਦੀ ਪ੍ਰਮੋਟ ਕਰ ਦਿੰਦੇ ਆ, ਜੇ ਵੋਟਾਂ ਨਾ ਪਈਆਂ ਤੇ ਤੁਹਾਡਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਖਤਮ ਹੋ ਜਾਣਾ, ਪੰਥੀ ਖਤਮ ਹੋ ਜਾਣਾ। ਇਹੋ ਜਿਹੇ ਜਥੇਦਾਰ ਕੋ ਖੌਰੇ ਕੀ ਆਸ ਰੱਖਦੇ ਆਪਾਂ ਜੀ। ਠੀਕ ਹੈ ਜੀ, ਠੀਕ ਹੈ ਪ੍ਰਗਟ ਜੀ। ਤੁਸੀਂ ਵੇਖੋ, ਬਰਗਾੜੀ ਕਾਂਡ ਦੇ ਲਾਗੋਂ ਦੀ ਲੰਘ ਜਾਂਦੇ ਆ। ਜੀ। ਕਿਸਾਨ ਮੋਰਚੇ ਤੇ ਇੰਨੇ ਸ਼ਹੀਦ ਹੋ ਗਏ, ਇੰਨਾ ਕੁਝ ਵਾਪਰਿਆ, ਕਦੀ ਬਿਆਨ ਆਇਆ ਵਾ ਜਥੇਦਾਰ ਦਾ? ਇਹ ਤਾਂ ਜੀ। ਪਤਾ ਹੀ ਹੈ ਜੀ, ਹੁਣ ਇਹਦੇ ਵਿੱਚ ਤਾਂ ਕੋਈ ਕੁਝ ਰਹਿ ਨਹੀਂ ਗਿਆ ਵੀ ਆਪਾਂ ਨੂੰ ਪਤਾ ਵੀ ਉਹ ਕਿਹੜੀ ਪਾਰਟੀ ਦੇ ਲਈ ਜਿਹੜੇ ਉਹ ਚੱਲਦੇ, ਉਹਨਾਂ ਤੋਂ ਤਾਂ ਇਹ ਲੋਕ ਹੁਣ ਬਹੁਤੀ ਉਮੀਦ ਨਹੀਂ ਕਰਦੇ। ਜੀ, ਜੀ। ਬਹੁਤ ਧੰਨਵਾਦ ਜੀ। ਬੜੀ ਪ੍ਰਗਟ ਜੀ। ਮਿਹਰਬਾਨੀ। ਤੇ ਜਿਹੜੇ ਆ ਹੋਰ ਪਾਸੇ ਵੱਲ ਨੂੰ ਕਈ ਵਾਰੀ ਆਪਾਂ ਗੱਲ ਜਿਹੜੀ ਉਹ ਲੈ ਜਾਂਦੇ, ਸਮਾਜ ਦੀ ਗੱਲ ਵੀ ਕਰੀਏ। ਜੀ, ਜੀ। ਜਥੇਦਾਰ ਨੇ ਤਾਂ ਨਹੀਂ ਨਾ ਸਿਖਾਉਣਾ ਇਹ ਸਾਰੀਆਂ ਚੀਜ਼ਾਂ। ਹੂੰ। ਦੇਖੋ, ਇਹ ਤਾਂ ਹੈ ਨਹੀਂ ਵੀ ਉੱਥੇ ਜਿਹੜਾ ਉਹ ਕਰ ਨਹੀਂ ਰਹੇ, ਹੂੰ। ਸਾਰੇ ਜਾਣੇ ਉੱਥੇ ਨਹੀਂ, ਦੱਸ ਹੀ ਦੇਖੋ। ਰਹੇ ਆ। ਕਿੰਨਾ ਪ੍ਰਚਾਰ ਜਿਹੜਾ ਜਾਂ ਤਾਂ ਉਹ ਵੀ ਹੁੰਦਾ ਨਹੀਂ। ਹਾਂਜੀ। ਸਿੱਖਣ ਵਾਲੇ ਨੇ ਵੀ ਤਾਂ ਮਾੜਾ ਮੋਟਾ ਦਿਮਾਗ ਖੋਲਣਾ ਕਿ ਨਹੀਂ ਖੋਲਣਾ ਆਪਣਾ। ਨਹੀਂ, ਦੇਖੋ, ਸਰਕਾਰਾਂ ਦਾ ਚਲੋ ਕੰਮ ਹੈ ਲਾਅ ਐਂਡ ਆਰਡਰ ਕੰਟਰੋਲ ਕਰਨਾ, ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਪਰ ਧਰਮ ਦੇ ਥਾਂ ਤੇ ਜਿੱਥੇ ਅਸੀਂ ਜਾਂਦੇ ਹਾਂ, ਸਾਡਾ ਕੁਛ ਆਪਦੇ ਵੀ ਨੈਤਿਕ ਫਰਜ਼ ਵੀ ਹੁੰਦੇ ਆ। ਇੱਕ ਬੰਦੇ 'ਚ ਨੈਤਿਕਤਾ ਹੁੰਦੀ ਹੈ ਜਿਹੜੀ ਉਹਦੇ ਪਾਲਣ ਪੋਸ਼ਣ 'ਚ ਆਉਂਦੀ ਹੈ। ਬੰਦੇ ਨੂੰ ਪਤਾ ਹੁੰਦਾ, ਪਰਿਵਾਰ ਦੱਸਦਾ ਕਿ ਕਿੱਥੇ ਜਾ ਕੇ ਕੀ ਖੜਨਾ, ਖਲੋਣਾ, ਬਹਿਣਾ। ਹੁਣ ਇਹ ਤਾਂ ਮੁੱਖ ਮੰਤਰੀ ਨੇ ਨਹੀਂ ਨਾ ਦੱਸਣਾ ਤੁਹਾਨੂੰ, ਨਾ ਹੀ ਜਥੇਦਾਰ ਨੇ ਦੱਸਣਾ, ਨਾ ਹੀ ਜਥੇਦਾਰ ਨੇ ਤਾਂ ਦੱਸਣਾ। ਪ੍ਰਚਾਰ ਜਾਂਦੇ ਕੋ ਵੀ ਹੁੰਦਾ ਨਹੀਂ, ਜਾਂਦੇ ਦੱਸਦੇ ਨਹੀਂ। ਹਾਂਜੀ। ਸਾਰੇ ਪਾਸੇ ਕਰਦੇ, ਸਾਰੇ ਹੀ ਧਰਮ ਵਾਲੇ ਦੱਸਦੇ ਆ। ਜੀ, ਜੀ। ਇਹ ਤਾਂ ਹੁਣ ਜੇ ਉਹਨਾਂ ਦੇ ਦਿਮਾਗ 'ਚ ਫਤੂਰ ਹੀ ਇਦਾਂ ਦਾ ਫਤੂਰ ਹੀ ਬਣੇ, ਏਦਾਂ ਦਾ। ਇਦਾਂ ਦਾ ਹਾਂਜੀ। ਜਿਹੜਾ ਉਹ ਬਣਿਆ ਪਿਆ ਹੈ। ਕੀ ਜੀ, ਤੁਸੀਂ ਉਹਦੇ ਬਿਲਕੁਲ। ਵਿੱਚ ਜਿਹੜਾ ਉਹ ਕਰੋਗੇ? ਹੂੰ। ਇਹ ਜੇ ਕਹੀਏ ਨਾ ਵੀ ਪ੍ਰਚਾਰ ਦੀ, ਹਾਂ ਉਹ ਹਾਂ। ਇੱਕ ਸਾਈਡ ਦੀ ਗੱਲ ਕਰਦੇ, ਉਹ ਮਾੜੀ ਗੱਲ ਆ। ਹੂੰ। ਉਹ ਤਾਂ ਉਸ ਚੀਜ਼ ਦੇ ਨਾਲ ਕੋਈ ਵੀ ਸਹਿਮਤ ਨਹੀਂ। ਜੀ, ਪਰ ਜੀ। ਇਹਦਾ ਵੇ ਥੋੜੀ ਵੀ ਤੁਹਾਨੂੰ ਉੱਥੇ ਕੋਈ ਸਿਖਾ ਨਹੀਂ ਰਿਹਾ, ਜੇ ਤੁਸੀਂ ਸਮਝਣ ਨੂੰ ਹੀ ਤਿਆਰ ਨਹੀਂ ਹੈਗੇ, ਜੀ, ਤੇ ਫਿਰ ਉਹਦੇ ਵਿੱਚ ਕਿਸੇ ਨੇ ਟੀਕਾ ਲਾ ਕੇ ਤਾਂ ਤੁਹਾਡੇ 'ਚ ਭਰ ਨਹੀਂ ਦੇਣੀ ਕੋਈ ਚੀਜ਼। ਦੇਖੋ, ਆਪ ਬਿਲਕੁਲ ਨੈਤਿਕਤਾ ਨਾ ਤਾਂ ਕੋਈ ਧਾਰਮਿਕ ਆਗੂ ਪਾ ਸਕੇ ਤੇ ਨਾ ਕੋਈ ਮੁੱਖ ਮੰਤਰੀ ਪਾ ਸਕੇ। ਨੈਤਿਕਤਾ ਤਾਂ ਤੁਹਾਡੇ ਪਰਿਵਾਰ ਨੇ ਪਾਉਣੀ। ਬੇਸਿਕ ਜਿਹੜੇ ਅਸੂਲ ਆ ਨਾ ਜ਼ਿੰਦਗੀ ਦੇ, ਉਹ ਤੁਹਾਡੇ ਪਰਿਵਾਰ ਨੇ। ਸਮਾਜ ਦੇ ਵਿੱਚ ਜੋ ਹਾਂ, ਦੇਖਦੇ ਜੀ। ਨੇ, ਜੋ ਵਿਚਰਦੇ ਆ, ਜੋ ਜੀ। ਹੋ ਰਿਹਾ ਆ, ਜੀ। ਤੇ ਉਹਦਾ ਅਸਰ, ਉਹਦਾ ਪਰਛਾਵਾਂ ਤੁਹਾਡੇ ਤੇ ਜਿਹੜਾ ਉਹ ਪੈਣਾ ਹੀ ਪੈਣਾ। ਜੀ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ। ਹਾਂਜੀ, ਰਾਜਕਰਨਵੀਰ ਜੀ ਤੇ ਪ੍ਰਵੀਨ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਮੁਹੰਮਦ ਸਦੀਕ ਦਾ ਗਾਣਾ ਸੀ ਨਾ, ਜੀ। ਕੌਣ ਕਿਸੇ ਨੂੰ ਸਮਝਾਵੇ ਜੀ। ਹੈਂ, ਜਦੋਂ ਲਾਣਾ ਹੀ ਊਤ ਗਿਆ ਨਾ, ਉਹ ਲਾਣਾ ਉੱਤਿਆ ਜੀ। ਇਹ ਵੱਡੇ ਘਰਾਂ ਦੇ ਵਿਗੜੇ ਘਰਾਂ ਦੇ ਕਾਕੇ ਆ, ਜਿਵੇਂ ਪ੍ਰਵੀਨ ਜੀ ਕਹੀ ਜਾਂਦੇ ਸੀ ਨਾ ਵੀ ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ ਆ ਨਾ, ਚੰਗੇ ਪਰਿਵਾਰ ਆ, ਉਹਨਾਂ ਨਾਲ ਗੱਲਬਾਤ ਕਰਦੇ ਆ, ਉਹ ਦੁੱਖ ਸੁੱਖ ਕਰਦੇ, ਉਹਨਾਂ ਨੂੰ ਉਤਰਾ ਚੜਾ ਦੀਆਂ ਜ਼ਿੰਦਗੀ ਦੇ ਵਿੱਚ ਸਾਰੀਆਂ ਗੱਲਾਂ ਕਰਦੇ ਨਾ, ਉਹ ਕਦੇ ਨਹੀਂ ਇਹ ਜਿਹਾ ਕੰਮ ਕਰਦੇ। ਇਹ ਵਿਹਲੜ, ਵਿਗੜੇ, ਨਸ਼ੇੜੀ ਤੇ ਫੁਕਰਿਆਂ ਦਾ ਕੰਮ ਹੈ। ਵੇਖੋ, ਜੇ ਉਹਨਾਂ ਨੇ ਕਹਿਤਾ ਤਾਂ ਵੀ ਤੂੰ ਆਏ ਤਾਂ ਪਹਿਲਾਂ ਉੱਥੇ ਧਾਰਮਿਕ ਥਾਂ ਤੇ ਹੈ, ਤੇ ਇਹ ਜੇ ਉਹਨੇ ਕਹਿ ਵੀ ਦਿੱਤਾ, ਉਹਨੂੰ ਕਹਿੰਦੇ ਵੀ ਚੱਲ ਕੋਈ ਨਹੀਂ ਬਾਈ, ਜਾਂ ਤੁਸੀਂ ਚੁੱਪ ਕਰ ਜਾਓ, ਜੇ ਨਾ ਹਮਲਾ ਨਾ ਕਰੋ, ਜਾਂ ਵੀ ਇਹ ਤਾਂ ਨਹੀਂ ਵੀ ਬੰਦੇ ਨੂੰ ਜਾਨੋਂ ਮਾਰ ਦੇਣਾ। ਬਿਲਕੁਲ ਜੀ। ਤੇ ਇਹ ਦੂਜਾ ਨੰਬਰ ਇਹ ਆ ਜੀ ਵੀ ਮੈਨੂੰ ਤਾਂ ਲੱਗਦਾ ਵੀ NRIਆਂ ਤੇ ਗਰੋਹ ਆ, ਇਹ ਗਵਰਨਮੈਂਟ ਨਾ ਸੈਂਟਰ ਵਾਲੀ ਜਿਹੜੀ ਆ, ਮੈਨੂੰ ਜਿੱਥੋਂ ਤੱਕ ਸ਼ੱਕ ਆ, ਉਹ ਆਂਦੇ ਵੀ ਇਹਨਾਂ ਨੇ ਕਿਸਾਨਾਂ ਦਾ ਨਾ ਬਹੁਤ ਪੈਸੇ ਵੰਡਿਓ ਮਦਦ ਕੀਤੀ, ਤੇ ਇਹਨਾਂ ਨੂੰ ਸਬਕ ਸਿਖਾਓ ਵੀ ਜਿਹੜਾ ਇਹਨਾਂ ਨੂੰ ਗਾਂ ਵਾਸਤੇ ਇਹਨਾਂ ਨੂੰ ਤੋੜੋ, ਵੀ ਜਿਹੜਾ ਇਹਨਾਂ ਨੂੰ ਮੁੜ ਕੇ ਮਦਦ ਨਾ ਕਰਨ, ਤੇ ਫਿਰ ਆਪਾਂ ਇਹਨੂੰ ਜਦੋਂ ਮਰਜ਼ੀ ਧੌਣ ਤੋਂ ਮਰੋੜ ਲਿਆ ਕਰਾਂਗੇ ਫੜ ਕੇ। ਕੋਈ ਵੀ ਚੱਲਦਾ ਨਾ ਅੰਦੋਲਨ ਜਾਂ ਕੁਛ ਵੀ ਆ, ਉਹ ਪੈਸੇ ਨਾਲ ਪਹਿਲਾਂ ਮੁੱਢ ਹੁੰਦਾ। ਬਿਲਕੁਲ। ਤੇ ਇਸ ਕਰਕੇ ਉਹ ਇਸ ਕਰਕੇ ਵੀ ਨਾਲ ਹੋ ਸਕਦਾ, ਤੇ ਪਰ ਬਹੁਤ ਮਾੜਾ ਗੱਭਰੂ ਨੌਜਵਾਨ ਹੈ ਵਿਚਾਰਾ, ਉਹਨੇ ਜੇ ਕਹਿਤਾ ਤੁਹਾਨੂੰ, ਇੱਥੇ ਵੀ ਉਹੀ ਹਾਲ ਹੈ ਜੀ। ਜੇ ਕਿਸੇ ਨੂੰ ਕਹਿ ਦਈਏ ਨਾ ਗੱਲ ਨੂੰ ਆਉਂਦੇ ਆ, ਤੇ ਇਉਂ ਨਹੀਂ ਕਹਿੰਦੇ ਵੀ ਭਾਈ ਮੈਨੂੰ ਇਹਨਾਂ ਨੇ ਚੰਗੀ ਗੱਲ ਬਾਰੇ ਕਿਹਾ, ਜਾਂ ਵੀ ਕਿਵੇਂ ਆ ਪੇਸ਼ੈਂਸ ਆ, ਤੇ ਨਾ ਕਿਸੇ ਨੂੰ ਕੋਈ ਨਾਂਗਾ ਦੇ ਕੇ ਖੁਸ਼ ਆ, ਤੇ ਅੱਗੋਂ ਲਿਆ ਕੇ ਤੇ ਠਾਹ ਜਣੇ ਨੇੜੇ ਕਰਕੇ ਠੋਕਦੇ ਆ ਜੀ।
ਹਾਲਾਤ ਉੱਥੋਂ ਦੇ ਵਾਲੇ ਜਿਹੜਾ ਉਹ ਦਿਮਾਗ ਵਾਲਾ ਜਿਹੜਾ ਫਤੂਰ ਆ ਹਾਂ, ਸਾਰੇ ਫਤੂਰ, ਸਾਰੇ ਪਾਸੇ ਪਾਸੇ। ਜਿਹੜਾ ਉਹ ਤੁਸੀਂ ਉੱਥੇ ਨਿਮਰ ਹੋਣ ਦੇ ਲਈ ਜਾਂਦੇ ਜੀ, 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 ਜੀ। ਤੁਸੀਂ ਉੱਥੇ ਕੁਛ ਸਿੱਖਣ ਦੇ ਲਈ ਜਾ ਰਹੇ ਆ ਤੁਸੀਂ ਜਿਹੜੀਆਂ ਆ ਉਹ ਕੁਛ ਆਪਾਂ ਚੀਜ਼ਾਂ ਉੱਥੇ ਕੋ ਬੈਟਰ ਕਰਨ ਦੇ ਲਈ ਜਾ ਰਹੇ ਆ ਉੱਥੇ ਲੜਾਈ ਕਰਨ ਹੁਣ ਤੁਸੀਂ ਪ੍ਰਵੀਨ ਦੇਖ ਲਿਓ ਵੀ ਜੇ ਕੱਲ ਨੂੰ ਨਿਹੰਗ ਸਿੰਘਾਂ ਨੇ ਜਾਂ ਹੋਰਾਂ ਨੇ ਇਹੋ ਜਿਹਿਆਂ ਦੇ ਨਾਲ ਜੀਪਾਂ ਦੇ ਦੋ ਚਾਹਾਂ ਦੇ ਟਾਇਰ ਪਾੜਤੇ ਨਾ ਹਾਂਜੀ, ਆ ਇੱਥੇ ਹਿਊਮਨ ਐਕਟਿਵਿਸਟ ਬੜੇ ਇਕੱਠੇ ਹੋ ਜਾਣੇ ਬੜੇ ਆ ਇਕੱਠੇ ਹੋ ਜਾਂਦੇ। ਵੀ ਇਹ ਕੀ ਹੋਇਆ ਕਈ ਥਾਵਾਂ ਦੇ ਉੱਤੇ ਜਿਹੜੇ ਆ ਕਰਦੇ ਆ ਨਾ ਥੋੜੀ ਸਖਤੀ ਰੱਖਦੇ ਇਹ ਸਾਰੇ ਪਾਸੇ ਹੀ ਹੋਣੀ ਚਾਹੀਦੀ ਆ ਜੀ, ਜੀ। ਇਹ ਤੁਸੀਂ ਉੱਥੇ ਗੁਰੂ ਦੀ ਬਾਣੀ ਸੁਣਨ ਜਾ ਰਹੇ ਆ ਉਹਦਾ ਇਤਿਹਾਸ ਸੁਣਨ ਜਾ ਰਹੇ ਆ ਕੁਝ ਵਧੀਆ ਚੀਜ਼ ਗ੍ਰਹਿਣ ਜਾ ਰਹੇ ਆ ਕਿ ਮੈਂ ਇਹ ਦਿਖਾਉਣ ਚੱਲਿਆ ਵੀ ਮੇਰੇ ਸਪੀਕਰ ਉੱਚੇ ਆ ਜੀ ਹਾਂਜੀ, ਵੀ ਮੈਂ ਇਦਾਂ ਜਿਹੜਾ ਉਹ ਹੈਗਾ ਇਹ ਕਿਹੜੀ ਅਕਲ ਵਾਲੀ ਜਿਹੜੀ ਇਸ ਦੇ ਵਿੱਚ ਗੱਲਾਂ ਜਿਹੜੀਆਂ ਹੁੰਦੀਆਂ ਜੀ। ਜਗਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤੇ ਅਫਸੋਸ ਹੈ ਜੀ ਉਸ ਨੌਜਵਾਨ ਦਾ ਜੀ। ਬਹੁਤ ਜ਼ਿਆਦਾ, ਤੇ ਤੁਸੀਂ ਵਿਸ਼ਾ ਵੀ ਚਲੋ ਹੋਲੇ ਮਹੱਲੇ ਦਾ ਵੀ ਧਾਰਮਿਕ ਤੌਰ ਤੇ ਬਹੁਤ ਵਧੀਆ ਕੀਤਾ। ਗੱਲ ਇਹੀ ਹੈ ਜਿਹੜੀ ਨੈਤਿਕਤਾ ਦੀ ਭਾਜੀ ਨਹੀਂ ਗੱਲ ਤੁਸੀਂ ਕਰ ਰਹੇ ਜੋ ਜੀ ਜੀ ਤੇ ਵੇਖੋ ਜਨਮ ਅਸੀਂ ਦਿੰਦੇ ਆਪਣੇ ਬੱਚਿਆਂ ਨੂੰ। ਹਾਂਜੀ। ਹਰ ਗੱਲ ਆਪਾਂ ਧਾਰਮਿਕ ਤੌਰ ਤੇ ਜਾਂ ਪ੍ਰਸ਼ਾਸਨ, ਹੁਣ ਮੈਂ ਦੇਖਦਾ ਵੀ ਟਰਾਲੀਆਂ ਤੇ ਜਦੋਂ ਐਲਈਡੀਆਂ ਲਾ ਕੇ ਕਰਕੇ ਘਰਾਂ ਤੋਂ ਬੱਚੇ ਤੁਰਦੇ ਨੇ। ਗੱਲ ਤੇ ਇੱਕ ਧਾਰਮਿਕ ਅਸਥਾਨਾਂ ਦੀ ਆਪਾਂ ਯਾਤਰਾ ਕਰਨੀ, ਦਰਸ਼ਨ ਦਿਦਾਰੇ ਕਰਨੇ ਆ, ਸੰਗਤ ਕਰਨ ਚੱਲੇ ਆ ਤੇ ਸੰਗਤ ਕਰਨੀ ਹੁੰਦੀ। ਮੈਨੂੰ ਯਾਦ ਆ ਮੈਂ ਦੀਵਾਲੀ ਤੋਂ 3-4 ਦਿਨ ਪਹਿਲਾਂ ਅੰਮ੍ਰਿਤਸਰ ਸੀ, ਦਰਬਾਰ ਸਾਹਿਬ ਗਿਆ ਸੀ ਜੀ। ਮੇਰੀ ਭੈਣ ਵੀ ਉੱਥੇ ਸੀ ਤੇ ਉੱਥੇ ਘੱਟ ਤੋਂ ਘੱਟ ਵੀ ਤੁਸੀਂ ਮਤਲਬ ਝੂਠ ਨਹੀਂ ਮੈਂ ਬੋਲ ਸਕਦਾ 30 ਤੋਂ 35 ਨੌਜਵਾਨ ਸੀ ਬੱਚੇ। ਠੀਕ ਹੈ ਜੀ। ਉਹ ਹੱਲਾ ਗੁੱਲਾ ਕਰਦਿਆਂ ਧੱਕੇ ਮਾਰਦਿਆਂ ਸ਼੍ਰੋਮਣੀ ਕਮੇਟੀ ਦੇ ਉੱਥੇ ਲਾਏ ਸੀ ਉਹਨਾਂ ਨੇ, ਉੱਪਰ ਕੁਆਟਰ ਹੈ ਜਿੱਥੇ ਰਿਹਾਇਸ਼ ਆ ਸਿੰਘ ਸਾਹਿਬਾਂ ਦੀ, ਤੇ ਆਤਿਸ਼ਬਾਜ਼ੀ ਉਸ ਦਿਨ ਚੱਲਣੀ ਸੀ, ਕੋਈ ਗੁਰਪੁਰਬ ਸੀ ਤੇ ਉੱਤੇ ਜ਼ਿਆਦਾ ਇਕੱਠ ਨਾ ਹੋਵੇ, ਛੱਤਾਂ ਦੇ ਥੱਲੇ ਬੈਠ ਕੇ ਵੇਖਣ ਜੀ। ਉਹਨਾਂ ਨੂੰ ਰੋਕਿਆ, ਉਹਨਾਂ ਦੇ ਵਿੱਚ ਇੱਕ ਮੁੰਡਾ ਸੇਵਾਦਾਰ ਸੀ, ਉਹਨੇ ਰੋਕਣ ਦਾ ਯਤਨ ਕੀਤਾ, ਉਹ 35 ਦੇ 35 ਉੱਤੇ ਪੈ ਗਿਆ ਹੱਲਾ ਕਰਕੇ। ਉਹ ਅੱਛਾ। ਉਹਦੇ ਚ ਮੈਂ, ਮੇਰੀ ਮਿਸਜ, ਇੱਕ ਸਾਡੀ ਬੇਟੀ ਸੀ ਆਪਣੇ ਸਿੰਘ ਸਾਹਿਬ ਦੰਤੀ ਜੀ ਦੀ। ਜੀ ਜੀ। ਮੈਨੂੰ ਅੱਜ ਵੀ ਸਰੀਰ ਕੰਬਦਾ ਵੀ ਕਿਵੇਂ ਅਸੀਂ ਉਹਨਾਂ 35 ਬੰਦਿਆਂ ਨੂੰ ਰੋਕਿਆ, ਅੱਗੇ ਧਿਰ ਬਣ ਕੇ ਪਿਆਰ ਦੇ ਨਾਲ ਮੂੰਹ ਪਿਚਕਾਰ ਪੈਂਦੀ ਤੇ ਉਹ ਬੰਦਾ ਉਹਨਾਂ ਉਧਰ ਮਾਰ ਦੇਣਾ ਸੀ ਮੁੰਡਾ। ਦਰਬਾਰ ਸਾਹਿਬ ਦੇ ਵਿੱਚ। ਦਰਬਾਰ ਸਾਹਿਬ 3 ਘੰਟੇ ਮੈਂ ਆਪਣੇ ਕੁਆਟਰ 'ਚ ਉਸ ਮੁੰਡੇ ਨੂੰ ਰੋਕਿਆ, ਰਾਤ 1 ਵਜੇ ਉੱਥੋਂ ਕੱਢਿਆ ਸੀ। ਉਹ ਅੱਛਾ ਜੀ। ਮਤਲਬ ਵੇਖੋ ਹੁਣ ਵੀ ਅੱਜ ਵੀ ਇਹ ਹਾਲਾਤ ਆ। ਵੇਖੋ ਮੈਂ ਕਹਿੰਦਾ ਦਰਬਾਰ ਸਾਹਿਬ ਹੁਣ ਪ੍ਰਬੰਧਕ ਆ ਜਾਂ ਪ੍ਰਸ਼ਾਸਨ ਦਾ ਕਿੰਨਾ ਕੰਟਰੋਲ। ਹੁਣ ਉੱਥੇ ਰਾਤ ਅੱਜ ਵੀ ਹਾਲਾਤ ਦਰਬਾਰ ਸਾਹਿਬ ਦੇ ਮੈਂ ਨੇੜਿਓਂ ਦੇਖੇ ਆ। ਨੌਜਵਾਨ ਸਿਰਫ ਸਾਡੇ ਬੱਚੇ ਆਉਂਦੇ ਹੁੱਲੜਬਾਜ਼ੀ ਕਰਨ। ਵੇਖੋ ਸੇਵਾ ਕਰਨੀ ਵੱਖਰੀ ਗੱਲ ਹੈ, ਦਰਬਾਰ ਸਾਹਿਬ ਰਾਤ ਲੰਗਰ ਸੇਵਾ ਹੁੰਦੀ, ਸੇਵਾ ਕਰੋ ਤੁਸੀਂ। ਹਾਂਜੀ ਹਾਂਜੀ। ਮੈਂ ਕਹਿੰਦਾ ਵੀ ਜਿਹੜੇ ਘਰਾਂ ਤੋਂ ਜਦੋਂ ਤੁਰਦੇ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਵੀ ਬੇਟਾ ਤੁਸੀਂ ਜਾਣਾ ਦਰਸ਼ਨ ਕਰਨ, ਦਿਨੇ ਜਾਓ ਜਾਂ ਸਾਡੇ ਨਾਲ, ਜਾਂ ਐਲਈਡੀਆਂ ਲਾ ਕੇ ਟਰਾਲੀਆਂ ਨੂੰ ਸ਼ਿੰਗਾਰ ਕੇ ਤੇ ਐਡੇ ਡੀਜੇ ਲਾ ਕੇ, ਤੇ ਉਹ ਗੱਲ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਨਾ। ਜੀ ਜੀ। ਜਿੰਨਾ ਜਨਮ ਦਿੱਤਾ, ਮੈਂ ਤੇ ਕਹਿੰਦਾ ਵੀ ਚਲੋ ਮਹਾਰਾਜ ਸੱਚੇ ਪਾਤਸ਼ਾਹ ਉਹ ਕਲਗੀਧਰ ਦੇ ਚਰਨਾਂ 'ਚ ਗਿਆ, ਨਿਆਂ ਤੇ ਸੱਚੇ ਪਾਤਸ਼ਾਹ ਨੇ ਆਪ ਹੀ ਕਰਨਾ ਹੁਣ। ਜੀ ਜੀ, ਸਹੀ ਗੱਲ ਜੀ। ਠੀਕ ਹੈ ਜੀ। ਕਰਨਾ ਪਰ ਹੋਇਆ ਜ਼ੁਲਮ ਹੈ ਉਸ ਬੱਚੇ ਨਾਲ, ਜ਼ੁਲਮ ਹੋਇਆ, ਪੂਰੇ ਪਰਿਵਾਰ ਨਾਲ ਜ਼ੁਲਮ ਹੋਇਆ ਜੀ, ਬਹੁਤ ਪਰਿਵਾਰ ਨਾਲ ਹੋਇਆ ਉਹ ਜ਼ੁਲਮ। ਮੈਨੂੰ ਇਹ ਵੀ ਅਫਸੋਸ ਆ ਕਿ ਵੇਖੋ ਨਿਹੰਗ ਸਿੰਘ ਆ ਜਾਂ ਸੰਪਰਦਾਵਾਂ ਆ, ਉਹ ਸਾਰੇ ਇਸ ਗੱਲ ਤੋਂ ਸ਼ਾਇਦ ਪੱਲਾ ਝਾੜਦੇ, ਸਾਡੀ ਜਥੇਬੰਦੀ ਨਹੀਂ। ਵੇਖੋ ਤੁਹਾਨੂੰ ਵੇਖ ਕੇ ਪ੍ਰੇਰਨਾ ਲੈ ਕੇ ਹੀ ਸਾਨੂੰ ਧਾਰਮਿਕ ਲੋਕਾਂ ਨੂੰ ਤੇ ਬੱਚੇ ਆ ਰਹੇ ਨੇ। ਇਹ ਤਾਂ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ, ਉਹ ਤੇ ਜਿਹਨੂੰ ਮਰਜ਼ੀ ਡੱਕ ਲੈਂਦੀਆਂ ਸੀ। ਜੀ ਜੀ। ਹਾਂ ਨਾ ਵੀ ਉਹਦਾ ਥੋੜੀ ਮਤਲਬ ਆ ਵੀ ਜੇ ਸਾਡੀ ਸੰਪਰਦਾ ਦੇ ਵਿੱਚ ਅਸੀਂ ਜਥੇਬੰਦੀ ਵਾਲਾ ਬੰਦਾ ਥੋੜੋ ਬਚਾਉਣਾ ਤੁਸੀਂ ਤਾਂ ਜ਼ੁਲਮ ਦਾ ਟਾਕਰਾ ਕਰ ਜੀ। ਤੁਸੀਂ ਉੱਥੇ ਜ਼ੁਲਮ ਦਾ ਟਾਕਰਾ, ਬਾਬਾ ਬੋਤਾ ਸਿੰਘ ਗਰਜਾ ਸਿੰਘ ਕੱਲੇ ਸੀ ਜੀ। ਸਹੀ ਗੱਲ। ਹਾਂ, ਜੇ ਕੋਈ ਖੜ ਗਿਆ, ਜੇ ਧੀ ਭੈਣ ਦੀ ਇੱਜ਼ਤ ਲਈ ਕੋਈ ਖੜ ਜਾਂਦਾ, ਫਿਰ ਵੀ ਤੁਸੀਂ ਕਹਿ ਦੋ ਜੀ ਸਾਡਾ ਨੀਗਾ। ਜੀ ਜੀ। ਇਹ ਵੇਖੋ ਦੇਖ ਕੇ ਬੱਚੇ ਇੱਧਰ ਨੂੰ ਆ ਰਹੇ ਧਰਮ ਵੱਲ ਨੂੰ, ਤੇ ਉਹਨਾਂ ਦੀ ਸਾਂਭ ਸੰਭਾਲ ਕਰਨੀ, ਉਹਨਾਂ ਦੇ ਮਗਰ ਖੜਨਾ ਹੁਣ, ਇਹ ਤੇ ਇਹਨਾਂ ਨੂੰ ਚਾਹੀਦਾ ਜਥੇਬੰਦੀਆਂ ਨੂੰ। ਜੀ ਜੀ। ਠੀਕ ਹੈ ਜੀ, ਧੰਨਵਾਦ ਜਗਵੀਰ ਜੀ, ਥੈਂਕ ਯੂ ਮਿਹਰਬਾਨੀ ਜੀ। ਦੇਖੋ ਪੱਕਾ ਹੋਇਆ ਮੁੰਡਾ, ਹੋ ਕੇ ਟੱਬਰ ਨੂੰ ਮਿਲਣ ਗਿਆ ਜੀ, ਤੇ ਟੱਬਰ ਉਹਦੀ ਮਾਂ ਕਹਿ ਰਹੀ ਵੀ ਰੱਬਾ ਮੈਨੂੰ ਵੀ ਹੁਣ ਚੱਕ ਲਾ। ਬਿਲਕੁਲ। ਹੋਰ ਮੁੰਡੇ ਨੂੰ ਤਾਂ ਹੁਣ ਤੁਸੀਂ ਮਾਰਤਾ ਵੀ ਮੈਨੂੰ ਵੀ ਮਾਰ ਦਿੰਦੇ। ਜੀ ਜੀ। ਕੀ ਦੱਸ ਉਹਦੇ ਕੀ ਜਿਹੜਾ ਉਸਦੇ ਵਿੱਚ ਰਹਿ ਗਈ ਆ ਸਾਰੀ ਚੀਜ਼। ਸਰਬਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਹਾਂਜੀ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਦੇਖੋ ਜੀ ਇਸ ਘਟਨਾ ਦੀ ਤਾਂ ਜਿੰਨੀ ਵੀ ਨਿੰਦਿਆ ਕਰ ਹੋ ਜਾਏ ਉਨੀ ਥੋੜੀ ਹੈ ਜੀ। ਜੀ। ਇਹ ਦੇਖੋ ਜੀ ਪਰਿਵਾਰ ਤੇ ਨਾਲ ਤਾਂ ਵਾਪਰੀ ਇਹ ਸਾਡੀ ਸਿੱਖ ਕੌਮ ਨਾਲ, ਇੱਥੇ ਵਾਲੇ ਜਿਹੜੇ ਬੱਚੇ ਉੱਥੇ ਜਾ ਰਹੇ ਉਹਨਾਂ ਸਾਰਿਆਂ ਨਾਲ ਇਹ ਵਾਪਰ ਸਕਦੀ ਹੈ ਜੀ, ਕਿਸੇ ਨਾਲ ਵੀ। ਇਸ ਘਟਨਾ ਨੇ
ਇੱਥੇ ਦਾ ਜਿਹੜਾ ਯੂਥ ਆ, ਬੱਚੇ ਜਿਹੜੇ ਇੱਥੋਂ ਜਾਂਦੇ ਆ ਨਾ, ਉਹਨਾਂ ਦਾ ਦਿਲ ਇੰਨਾ ਦਿਖਾਇਆ ਹੋਇਆ ਨਾ। ਕੱਲ ਦਾ ਤਾਂ ਹਾਂਜੀ ਮੈਂ ਪੁੱਤਰ ਨਾਲ ਗੱਲ ਕਰ ਰਿਹਾ ਸੀ, ਜੀ ਉਹ ਕਹਿੰਦਾ ਵੀ ਇਹ ਤੋਂ ਮਾੜਾ ਕੰਮ ਕਦੀ ਹੋ ਨਹੀਂ ਸਕਦਾ ਵੀ ਆਪਣੇ ਐਡੇ ਵੱਡੇ ਧਾਰਮਿਕ ਸਥਾਨ ਤੇ ਇੱਕ ਨੌਜਵਾਨ ਨੂੰ ਖੋ ਕੇ ਮਾਰਤਾ ਗਿਆ। ਸਹੀ ਗੱਲ ਜੀ, ਖੋ ਕੇ ਮਾਰਤਾ ਜੀ ਵਿਚਾਰੇ ਨੂੰ, ਉੱਥੇ ਕਿਸੇ ਨੇ ਬਚਾਉਣ ਨਹੀਂ। ਇਹ ਜਿਹੜੀ ਸਾਡੀ ਅਸਲ 'ਚ ਜੀ, ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਸਾਨੂੰ ਆਪ ਦੇਣੀ ਪੈਣੀ ਆ। ਅਸੀਂ ਕਿਸੇ ਤੇ ਦੋਸ਼ ਦਾ ਲਾ ਹੀ ਨਹੀਂ ਸਕਦੇ ਜੀ ਜੀ ਬਿਲਕੁਲ। ਕਿਉਂ ਦੇਖੋ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ, ਇੱਥੇ ਵੀ ਆਪਣੇ ਨਗਰ ਕੀਰਤਨ ਬਹੁਤ ਹੁੰਦੇ ਆ, ਗੱਲ ਸੁਣਨਗੇ ਸਾਰੇ। ਇੱਥੇ ਵੀ ਹੁੱਲੜਬਾਜ਼ੀ ਹੋਣ ਲੱਗ ਪੈਣੀ ਜੀ, ਟਾਈਮ ਥੋੜਾ ਹੀ ਆ ਇੱਥੇ ਵੀ। ਤੁਸੀਂ ਇਹ ਗੱਲਾਂ ਚੇਤੇ ਰੱਖਣੇ ਵਾਲੀਆਂ। ਕਿਉਂ ਇੱਥੇ ਵੀ ਆਪਾਂ ਜਵਾਕਾਂ ਨੂੰ, ਨਿਆਣਿਆਂ ਨੂੰ ਇੱਥੇ ਵੀ ਬਹੁਤ ਖੋਲਿਆ। ਕਿਉਂ ਇੱਥੇ ਵੀ ਨਿਆਣਿਆਂ ਨੇ ਹੁਣ ਲੱਗ ਪੈਣਾ ਉੱਦਾਂ ਹੀ ਜੀਪਾਂ ਲੈ ਕੇ ਫਿਰਨ। ਤੇ ਉਹ ਇਸ ਕਰਕੇ ਆਪਣੇ ਬੱਚਿਆਂ ਨੂੰ ਅਸੀਂ ਆਪ ਸਿੱਖਿਆ ਦਈਏ ਭਾਈ ਵੀ ਧਾਰਮਿਕ ਸਥਾਨ ਤੇ ਧਾਰਮਿਕ ਤੌਰ ਤਰੀਕੇ ਨਾਲ ਜਾਣਾ ਅਸੀਂ। ਜੀ ਕਰਨ ਨਹੀਂ ਲੱਗ ਪੈਣਾ। ਅਫਸੋਸ ਨਾਲ ਕਹਿਣਾ ਪੈ ਰਿਹਾ ਆ ਸਰਬਜੀਤ ਸਿੰਘ ਜੀ, ਕਰਨ ਦੇ ਆ ਇਹ ਬਿਲਕੁਲ ਜੀ, ਬਿਲਕੁਲ। ਇਹ ਹੁਣ ਜਿਹੜਾ ਹੁਣ ਕਿਸੇ ਦਾ ਨਾਂ ਆਪਾਂ ਕੀ ਇਹਦੇ ਵਿੱਚ ਜਿਹੜਾ ਲਈਏ, ਜਿਹੜੇ ਉਹ ਜਾਂਦੇ ਆ। ਹੁਣ ਜਦੋਂ ਆਪਾਂ ਜਾਂਦੇ ਕਿਸੇ ਵੀ ਨਗਰ ਕੀਰਤਨ ਤੇ ਉੱਥੇ, ਹਾਂਜੀ ਜਦੋਂ ਆਪਣਾ ਬੂਥ ਲੱਗਾ ਹੁੰਦਾ, ਆਲੇ ਦੁਆਲੇ ਆਪਾਂ ਕਈ ਵਾਰੀ ਦੇਖਦੇ ਆ, ਹਰ ਇੱਕ ਦੀ ਇਹ ਦੌੜ ਲੱਗੀ ਹੁੰਦੀ ਵੀ ਮੇਰੇ ਜਿਹੜੇ ਲਾਏ ਗਾਣੇ ਆ ਉਹ ਸਭ ਨੂੰ ਸੁਣ ਜੀ। ਹਾਂ, ਬਸ ਇਹ ਗਾਣੇ ਉੱਥੇ ਆਪਾਂ ਕੀਰਤਨ ਕਥਾ ਸੁਣਨ ਚੱਲੇ ਆ ਜਾਂ ਆਪਣੇ ਗਾਣੇ ਸੁਣਾਉਣ ਚੱਲੇ ਆ? ਜੀ ਆਹੀ ਤਾਂ ਇੱਥੋਂ ਤਾਂ ਗੱਲ ਮੁੱਕੀ ਹੈ ਜੀ। ਇੱਥੇ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਅਸੀਂ ਉੱਥੇ ਦੀ ਹੁਣ ਗੱਲ ਕਰਦੇ ਹਾਂ, ਉੱਥੇ ਬਹੁਤ ਮਾੜਾ ਜੀ। ਉੱਥੇ ਤਾਂ ਦੇਖੋ 2 ਨਗਰ ਕੀਰਤਨ ਮੈਂ ਆਪਣੇ ਪਿੰਡ 'ਚ ਹੀ ਦੇਖ ਕੇ ਆਇਆ ਜੀ। ਉਹ ਪਿੰਡ 'ਚ ਹੀ ਬੁਰਾ ਹਾਲ ਆ ਜੀ। ਬਾਹਰ ਉੱਥੇ ਤਾਂ ਦੇਖੋ ਇੰਨੀ ਦੁਨੀਆ ਗਈ ਹੋਈ ਸੀਗੀ। ਪਿੰਡਾਂ 'ਚ ਹੀ ਬਹੁਤ ਬੁਰਾ ਹਾਲ ਆ ਨਿਆਣਿਆਂ ਦਾ। ਏਦਾਂ ਜੀਪਾਂ ਲੈ ਕੇ ਨਸਾਉਣੀਆਂ, ਟਰੈਕਟਰ ਉੱਤੋਂ ਦੀ ਚੜ੍ਹਨ ਵਾਲੇ ਬੰਦੇ ਕੁਦਰਤੀ ਵੱਜ ਜਾਣ ਜੀ ਉੱਥੇ। ਇਹ ਜੇ 2 ਚੌਂ ਨੂੰ ਰੋਕਿਆ ਨਾ ਤੇ ਫਿਰ ਪ੍ਰੋਬਲਮ ਦੂਜੇ ਪਾਸਿਓਂ ਕਰ ਦੇਣੀ ਵੀ ਇਹ ਸਖਤੀ ਕਰਦੇ ਆ, ਇਹ ਜੀ ਤਾਲੀਬਾਨੀ ਹੈ ਜੀ, ਖਾਲਿਸਤਾਨੀ ਆ ਜੀ, ਇਹ ਤਾਂ ਬੜੇ ਜਿਹੜੇ ਆ ਕੱਟੜਪੰਥੀ ਆ ਤੇ ਏਦਾਂ ਆ। ਉਹ ਜੇ ਹੁਣ ਇਹੋ ਜਿਹਾ ਨੂੰ ਰੋਕੋ ਹੁੱਲੜਬਾਜ਼ਾਂ ਨੂੰ ਤੇ ਫਿਰ ਤਾਂ ਪ੍ਰੋਬਲਮ। ਜੇ ਉਹਦਾ ਪਿਆਰ ਨਾਲ ਰੋਕਣ ਚਲੋ ਤੇ ਮਰ ਜੀਏ ਜੀ। ਫਿਰ ਇਹ ਹੁਣ ਇਹ ਥੋੜੀ ਹੁਣ ਤੁਸੀਂ ਆਪਣੀ ਧਾਰਮਿਕ ਸਮਾਗਮਾਂ ਦੀ ਧਾਰਮਿਕ ਰੰਗਤ ਬਰਕਰਾਰ ਰੱਖਣੀ ਆ, ਇਹ ਤਾਂ ਸਾਰਿਆਂ ਦਾ ਹੀ ਫਰਜ਼ ਆ। ਹਾਂਜੀ ਜੀ ਹਾਂਜੀ ਸਰ, ਬਹੁਤ ਵਧੀਆ ਤੁਸੀਂ ਲਿਆਂਦਾ। ਬੜੀ ਇਹਦੀ ਜਿੰਨੀ ਘੋਰ ਨਿੰਦਾ ਕੀਤੀ ਜਾਵੇ ਜੀ ਰੱਜ ਕੇ ਉਨੀ ਥੋੜੀ ਹੈ ਜੀ। ਬਸ ਜੀ ਥੈਂਕ ਯੂ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਚੰਗੀ ਤਰ੍ਹਾਂ ਯਾਦ ਆ ਰਾਜਕਰਨਵੀਰ ਸਿੰਘ ਜੀ, ਜਿਹੜੀ ਤੁਸੀਂ ਨਾ ਸੌਣ ਵਾਲੀ ਗੱਲ ਕੀਤੀ ਸੀ, ਜਾਂ ਤੁਸੀਂ ਕਿਹਾ ਸੀਗਾ ਵੀ ਹੁਣ ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਰਹੀਆਂ। ਦਰਬਾਰ ਸਾਹਿਬ ਇੱਕ ਯੂਟਿਊਬਰ ਸੀਗਾ, ਤੇ ਉਹ ਯੂਟਿਊਬਰ ਦੇ ਨਾਲ ਕੋਈ ਬੰਦਾ ਆਉਂਦਾ ਤੇ ਉਹਨੂੰ ਹੋਰ ਤਰੀਕੇ ਦੀ ਬੜੀ ਗਲਤ ਪੇਸ਼ਕਸ਼ ਕਰ ਦਿੰਦਾ ਹੈ। ਉਹ ਵੀਡੀਓ ਵਾਇਰਲ ਹੁੰਦੀ ਹੈ। ਆਪਾਂ ਉੱਥੇ ਸ਼ੋਅ ਕੀਤਾ, ਉਹ ਤੇ ਕਿੰਨੇ ਕੁ ਲੋਕ ਆ ਜਿਨ੍ਹਾਂ ਦਾ ਖੂਨ ਖੋਲਿਆ ਹੋਣਾ, ਕਿੰਨੇ ਕੁ ਲੋਕ ਆ, ਤੇ ਉਹ ਕਿੱਡੀ ਮਾੜੀ ਗੱਲ ਆ। ਕਿੱਥੇ ਉਸ ਪਵਿੱਤਰ ਸਥਾਨ ਦੇ ਉੱਤੇ ਆ ਕੇ, ਉਹਦੇ ਵਿੱਚ ਆ ਕੇ, ਜਾਂ ਉਹਦੇ ਆਲੇ ਦੁਆਲੇ ਉੱਥੇ ਪਵਿੱਤਰ ਹਦੂਦ ਅੰਦਰ ਕਹਿ ਲਓ ਤੁਸੀਂ, ਉੱਥੇ ਆ ਕੇ ਤੇ ਉਹ ਕਿਹੜੀਆਂ ਗੱਲਾਂ ਕਰ ਰਿਹਾ। ਤੇ ਉਦੋਂ ਵੀ ਲੋਕਾਂ ਨੇ ਕੋਈ ਇੰਨਾ ਜ਼ਿਆਦਾ ਰਿਐਕਟ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀਗਾ। ਲੋਕਾਂ ਦਾ ਤਾਂ ਲੋਕਾਂ ਨੂੰ ਹਜਮ ਵੀ ਪਤਾ ਨਹੀਂ ਉੱਥੇ ਕਿਹੜੀ ਹਾਜਮੁੱਲਾ ਜਿਹੀ ਮਿਲਦੀ ਆ। ਪਾਚਨ ਸ਼ਕਤੀ ਬਹੁਤ ਤੇਜ਼ ਆ, ਬਿਲਕੁਲ। ਹਰ ਇੱਕ ਚੀਜ਼ ਹਜਮ ਕਰੀ ਜਾਂਦੇ, ਹਰ ਇੱਕ ਚੀਜ਼, ਕਿਸੇ ਚੀਜ਼ ਦੇ ਉੱਤੇ ਇਹਨਾਂ ਨੂੰ ਕੁਛ ਨਹੀਂਗਾ, ਬਿਲਕੁਲ। ਹਰ ਇੱਕ ਚੀਜ਼ ਹਜਮ ਹੋਈ ਜਾ ਰਹੀ ਹੈ। ਇਹ ਸਮਾਜ ਦੇ ਬੇੜਾ ਗਰਕ ਹੋਣ ਦਾ ਹੀ ਨਿਸ਼ਾਨੀ ਹੈ ਜੀ। ਇਹ ਤੋਂ ਵੱਧ ਹੁਣ ਹੋਰ ਕੁਛ ਨਹੀਂ ਜਿਹੜਾ ਉਹ ਹੋ ਸਕਦਾ। ਮਤਲਬ ਇੱਕ ਪਾਸੇ ਅਸੀਂ ਇਹ ਗੱਲਾਂ ਸ਼ੁਰੂ ਤੋਂ ਜਦੋਂ ਤੋਂ ਚਲੋ ਇਹਨਾਂ ਚੀਜ਼ਾਂ ਨੂੰ ਦੇਖਣਾ ਵਾਚਣਾ ਸਿੱਖਿਆ ਵੀ ਸਾਡੀ ਪਛਾਣ ਤੇ ਹਮਲੇ ਹੋ ਰਹੇ ਆ, ਸਾਨੂੰ ਜਜ਼ਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਬਹੁਤ ਤਰ੍ਹਾਂ ਦੀ ਗੱਲਾਂ ਵਾਪਰ ਰਹੀਆਂ। ਕਿੱਥੇ ਇਹਨਾਂ ਚੀਜ਼ਾਂ ਦੇ ਵਿਰੁੱਧ ਅਸੀਂ ਲਾਮਬੰਦ ਤਾਂ ਕੀ ਹੋਣਾ ਸੀਗਾ, ਉਹਨਾਂ ਕੋਸ਼ਿਸ਼ਾਂ ਨੂੰ ਅਸੀਂ ਮਤਲਬ ਨੰਗਿਆਂ ਤਾਂ ਕੀ ਕਰਨਾ ਸੀਗਾ, ਉਹਨਾਂ ਨੂੰ ਐਕਸਪੋਜ਼ ਤਾਂ ਕੀ ਕਰਨਾ ਸੀ। ਅਸੀਂ ਖੁਦ ਹੀ ਜਿਹੜਾ ਕੁਝ ਹੁੰਦਾ ਹੋਈ ਜਾਣਦੇ, ਆਪਾਂ ਨੂੰ ਕੀ ਵਾਲੀ ਬਿਰਤੀ 'ਚ ਅਸੀਂ ਆ ਗਏ ਆ। ਪਰ ਇਹ ਜਿਵੇਂ ਤੁਸੀਂ ਜਿਹੜੀ ਇਹ ਅੱਗ ਲੱਗੀ ਆ ਨਾ ਤੇ ਪਹੁੰਚਣੀ ਸਾਰੇ ਕਿਤੇ ਆ। ਤੁਸੀਂ ਇੱਕ ਗੱਲ ਬਹੁਤ ਵਧੀਆ ਕਹੀ ਆ ਵੀ ਆਪਣੇ ਧਰਮ ਦੇ ਸਥਾਨ ਨੇ ਤੇ ਆਪਣੇ ਧਾਰਮਿਕ ਦਿਨ ਨੇ, ਇਹਨਾਂ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ। ਇਹਦੇ ਉੱਤੇ ਜੋ ਵੀ ਆਉਂਦਾ, ਚਾਹੇ ਉਹ ਨੌਜਵਾਨ ਨੇ ਬਾਣਾ ਪਾਇਆ ਸੀ, ਦੁੱਖ ਹੋਇਆ ਕਿਉਂਕਿ ਉਹ ਬਾਣੇ ਦੇ ਵਿੱਚ ਗਿਆ ਸੀਗਾ। ਹਰ ਬੰਦੇ ਦੀ ਆਸ਼ਾ ਹੁੰਦੀ ਹੈ ਕਿ ਮੈਂ ਹੋਵਾਂ, ਨਾ ਵੀ ਬਾਣਾ ਪਾਇਆ ਹੁੰਦਾ। ਜੇ ਏਦਾਂ ਕਿਸੇ ਨੇ ਵੀ ਆਮ ਨੇ ਵੀ ਕਹਿਤਾ, ਜੇ ਉਹਦੇ ਨਾਲ ਵੀ ਏਦਾਂ ਹੋਇਆ ਹੁੰਦਾ, ਇਹ ਮਾੜਾ ਹੀ ਆ। ਇਹ ਵੀ ਮਾੜਾ ਹੀ, ਉਹ ਓਨਾ ਹੀ ਮਾੜਾ ਆ ਜਿੰਨਾ ਇਹ ਮਾੜਾ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੀ ਬਿਲਕੁਲ। ਤੇ ਇਹ ਸਾਡੇ ਸਾਰਿਆਂ ਨੂੰ ਹੀ ਥੋੜਾ ਜਿਹਾ, ਸਾਡੇ ਧਾਰਮਿਕ ਜਿਹੜੇ ਆਗੂ ਨੇ, ਅਹੁਦੇ ਚਲੋ ਤੁਹਾਨੂੰ ਬਈ ਸੰਗਤ ਨੇ ਦਿੱਤੇ ਆ, ਤੇ ਅਹੁਦਿਆਂ ਦੀ ਤੁਹਾਡੀ ਮਾਣ ਮਰਿਆਦਾ ਵੀ ਹੈ, ਤੇ ਅਹੁਦਿਆਂ ਦੇ ਨਾਲ ਐਸ਼ੋ ਆਰਾਮ ਵੀ ਤੁਹਾਨੂੰ ਮਿਲਿਆ,
ਤੇ ਥੋੜ੍ਹਾ ਜਿਹਾ ਇੱਧਰ ਵੀ ਗੌਰ ਕਰੋ। ਉਹਨਾਂ ਐਸ਼ੋ-ਆਰਾਮ ਦੇ ਵਿੱਚੋਂ ਨਿਕਲ ਕੇ ਇੱਕ ਦੋਸਤ ਦੱਸ ਰਿਹਾ ਸੀ, ਉਹ ਕਹਿੰਦਾ ਫਤਿਹਗੜ੍ਹ ਸਾਹਿਬ ਜਦੋਂ ਸ਼ਹੀਦੀ ਜੋੜ ਮੇਲ ਹੁੰਦਾ, ਜੀ, ਜੀ, ਜੀ। ਰਾਜ ਕਰਮਵੀਰ ਸਿੰਘ ਜੀ, ਉੱਥੇ ਇੱਕ ਵਾਰੀ ਇਹ ਪ੍ਰਚਲਨ ਸ਼ੁਰੂ ਹੋ ਗਿਆ ਸੀ। ਪਰ ਉੱਥੇ ਦੇਖੋ ਸੰਗਤ ਆਪ ਉੱਠੀ, ਕਲੱਬ ਆਪ ਉੱਠੇ, ਮੁਹਾਰੇ ਉਹਨਾਂ ਆਪ ਨੇ ਮੁਹਾਰੇ, ਹਾਂਜੀ। ਆਪਣੇ ਸਿਰ ਜ਼ਿੰਮੇਵਾਰੀ ਲਈ, ਹਾਂਜੀ, ਚਾਹੇ ਉਹ ਲੰਗਰਾਂ ਵਾਲੇ ਆ, ਹਾਂਜੀ, ਚਾਹੇ ਉਹ ਸੇਵਾਦਾਰ ਆ, ਹਾਂਜੀ। ਵੀ ਇਹ ਚੀਜ਼ ਨਹੀਂ ਹੋਣ ਦੇਣੀ। ਦੇਖੋ ਮੈਂ ਇੱਕ ਗੱਲ ਆਪਾਂ ਇੱਥੇ ਸਾਰੀ ਨੌਜਵਾਨੀ ਨੂੰ ਵੀ ਇੱਕੋ ਰੱਸੇ ਬੰਨ੍ਹਣਾ ਮਾੜੀ ਗੱਲ ਨਹੀਂ, ਹੈ। ਨਹੀਂ ਬਿਲਕੁਲ ਹਾਂ, ਉਹਨਾਂ 'ਚ ਉਹ ਵੀ ਆ ਨਾਲ। ਲੰਗਰਾਂ ਵਾਲੇ ਵੀ ਨੌਜਵਾਨ ਹੁੰਦੇ ਆ, Yeah, ਪਰ ਉਹਨਾਂ ਨੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਹੀਂ ਹੋਣ ਦੇਣਾ, ਬਿਲਕੁਲ। ਹੁੱਲੜਬਾਜ਼ੀਆਂ ਨਹੀਂ ਹੋਣ ਦੇਣੀਆਂ। ਜਿਹੜੇ ਦਿਨ ਆ ਸ਼ਹੀਦੀ ਦੇ ਦਿਨ ਆ, ਨਿਮਰਤਾ ਦੇ ਨਾਲ ਮੱਥਾ ਟੇਕੋ, ਕੀਰਤਨ ਸਰਵਣ ਕਰੋ, ਗੁਰੂ ਘਰ ਆਓ, ਬਹੁਤ ਚੰਗੀ ਗੱਲ ਆ। ਪਰ ਉਹਨਾਂ ਨੇ ਆਪਣੇ ਪੱਧਰ ਤੇ ਇਹੋ ਜਿਹੀ ਗੱਲ ਆਪਾਂ ਆਪਣੇ ਪੱਧਰ ਤੋਂ ਸ਼ੁਰੂ ਕਰੀਏ। ਪਹਿਲਾਂ ਤਾਂ ਆਪਣੇ ਘਰੇ ਜੇ ਕੋਈ ਆਪਣਾ ਭੈਣ ਭਰਾ, ਕੋਈ ਚਾਚੇ ਤਾਇਆਂ ਚੋਂ ਜੇ ਉਹ ਜਾਂਦਾ ਹੈ, ਉਹਨੂੰ ਸਿਖਾਓ ਬਈ ਆਪਾਂ ਉੱਥੇ ਨਾ ਗਾਣੇ ਸੁਣਾਉਣ ਨਹੀਂ ਚੱਲੇ, ਆਪਾਂ ਉੱਥੇ ਗੁਰੂ ਘਰ ਚੱਲੇ। ਨਿਮਰਤਾ ਆਪਦੇ ਘਰ ਤੋਂ ਸ਼ੁਰੂ ਕਰੀਏ, ਫਿਰ ਹੌਲੀ-ਹੌਲੀ ਇਹ ਸ਼ੋਅ ਆਫ ਵਾਲੀ ਜਿਹੜੀ ਹਾਂ, ਬਿਰਤੀ ਆ ਨਾ, ਬਿਰਤੀ ਹੈ। ਵਿਆਹ, ਪੈਲਸਾਂ, ਹਾਂਜੀ, ਹਾਂਜੀ, ਆਪਣੇ ਹਾਂਜੀ। ਛੋਟੇ ਸਮਾਗਮਾਂ ਤੋਂ ਲੈ ਕੇ ਹਰ ਧਾਰਮਿਕ ਥਾਂ ਸਮਾਗਮ ਤੱਕ ਪਹੁੰਚ ਚੁੱਕੀ ਹੈ। ਪਹੁੰਚ ਚੁੱਕੀ ਹੈ, ਬਿਲਕੁਲ। ਵੀ ਹਾਂ। ਇਹ ਚੀਜ਼ ਜਿਹੜੀ ਉਹ ਆਪਾਂ ਦਿਖਾਉਣੀ ਆ, ਜੀ। ਕਰਨੀ ਆ, ਏਦਾਂ ਆ ਹੂੰ। ਵੀ ਬਸ ਵੀ ਸਾਡੀ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਉਹ ਚੜ੍ਹਾਈ ਹੋਵੇ, ਜੀ, ਜੀ। ਵੀ ਸਾਨੂੰ ਲੋਕ ਜਿਹੜਾ ਉਹ ਪੁੱਛਣ ਵੀ ਆਹ ਕੀ ਉਹ ਕੀ, ਇਹ ਕੰਮ ਨਹੀਂ ਆਪਾਂ ਉੱਥੇ ਕਰਨ ਜਾਣਾ। ਜੀ। ਥੋੜਾ ਪਿਆਰ, ਮੁਹੱਬਤ, ਨਿਮਰਤਾ ਦੇ ਨਾਲ ਨਿਮਰਤਾ ਦੇ। ਜਿਹੜੇ ਗੁਰੂ ਦੇ ਚਰਨਾਂ 'ਚ ਵੀ ਵੀ ਗੁਰੂ ਸਾਹਿਬ ਸਾਨੂੰ ਸਮੱਤ ਦਿਓ, ਜੀ। ਵੀ ਆਪਾਂ ਕੁਛ ਆਪਾਂ ਨੂੰ ਅਕਲ ਮਿਲ ਸਕੇ। ਜੀ, ਹਰਵਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਸਚਾਈ ਤੁਸੀਂ ਕਹਿਤੀ ਆ, ਬਹੁਤ ਵਧੀਆ। ਘਰਦਿਆਂ ਨੂੰ ਕਹਿ ਦਿੰਦੇ ਆ 18 ਸਾਲ ਦੇ ਹੋ ਗਏ ਅਸੀਂ, ਜੀ। ਤੁਸੀਂ ਸੱਚਾਈ ਬਹੁਤ ਪੇਸ਼ ਕੀਤੀ ਆ, ਦੋਹਾਂ ਭਰਾਵਾਂ ਨੇ ਕਮਾਲ ਕਰ ਦਿੱਤੀ ਆ। ਤਾਂ ਇਹੀ ਗੱਲਾਂ ਹੋ ਰਹੀਆਂ, ਇਹੀ ਗੱਲਾਂ ਹੋ ਰਹੀਆਂ। ਥੈਂਕ ਯੂ, ਤੁਹਾਡਾ ਧੰਨਵਾਦ, ਤੁਹਾਡਾ ਬਹੁਤ ਬਹੁਤ ਜ਼ਿਆਦਾ। ਜੀ, ਜੀ, ਧੰਨਵਾਦ। ਮਾਂ ਪਿਓ ਨੂੰ ਤਾਂ ਸਮਝਦੇ ਕੁਛ ਨਹੀਂ, ਉਹ ਕਹਿੰਦੇ ਆ ਸਮਝਾਉਣਾ, ਅਸੀਂ ਸਮਝਾ ਰਹੇ ਹਾਂ ਤੁਹਾਨੂੰ, ਤੋਂ ਅਸੀਂ 18 ਸਾਲ ਤੋਂ ਉੱਤੇ ਹੋ ਗਏ ਹਾਂ। ਜੀ, ਜੀ। ਇੱਕ ਆ ਵੀ ਦੇਖ ਲਓ ਸਮਾਜ ਦਾ ਇੱਕ ਇਹ ਵੀ ਤੁਹਾਡਾ ਮੁੱਦੇ ਦਾ ਬਹੁਤ ਸਚਾਈ ਕਹਿਤੀ ਤੁਸੀਂ, ਬਹੁਤ ਸਿਰੇ ਤੇ ਹੀ ਆ, ਸਾਰੀ ਦੁਨੀਆ ਸੁਣਦੀ ਪਈ ਆ। ਬਹੁਤ ਹੀ ਗੌਰ ਕਰਨ ਵਾਲੀਆਂ ਗੱਲਾਂ ਹੋ ਗਈਆਂ, ਬਹੁਤ ਜ਼ਿਆਦਾ। ਧੰਨਵਾਦ ਤੁਹਾਡਾ ਸਾਰਿਆਂ ਦਾ। ਜੀ, ਜੀ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਲਗਾਤਾਰ ਜਿਹੜੀ ਗੱਲਬਾਤ ਕਰ ਰਹੇ ਸੀਗੇ, ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਸੰਗਤ ਨੂੰ ਮਹਾਰਾਜ ਨੇ ਬਹੁਤ ਵੱਡਾ ਰੁਤਬਾ ਦਿੱਤਾ ਹੈ, ਸੰਗਤ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਮਹਾਰਾਜ ਨੇ। ਸਾਡੇ ਧਰਮ ਸ਼ਾਸਤਰਾਂ ਨੇ ਵੀ ਸੰਗਤ ਬਹੁਤ ਕੁਛ ਕਰਨ ਦੇ ਸਮਰੱਥ ਹੈ। ਸੰਗਤ ਚਾਹਵੇ ਤਾਂ ਬਹੁਤ ਕੁਛ ਬਦਲ ਸਕਦੀ ਹੈ। ਇਹ ਹੁਣ ਸੰਗਤ ਨੂੰ ਸ਼ੁਰੂਆਤ ਕਰਨੀ ਪੈਣੀ ਹੈ। ਜਿਹੜੀ ਇਹ ਧਾਰਮਿਕ ਸਥਾਨਾਂ ਤੇ ਹੁੱਲੜਬਾਜ਼ੀ, ਗੁੰਡਾਗਰਦੀ, ਜਿਹੜੀ ਇਹ ਬੁਰਸ਼ਾਗਰਦੀ ਹੋ ਰਹੀ ਆ, ਸੰਗਤ ਦੇ ਰੂਪ ਦੇ ਵਿੱਚ ਆਪਾਂ ਸਾਰੇ ਹੀ ਹਾਂ। ਆਪਾਂ ਸਾਰੇ ਇਕੱਠੇ ਹੋ ਕੇ, ਇੱਕ ਜਾਣਾ ਇਕੱਠੇ ਹੋ ਕੇ ਸੰਗਤ ਦਾ ਰੂਪ ਬਣਦੇ ਆ। ਸੋ ਆਪਾਂ ਨੂੰ ਸਾਰਿਆਂ ਨੂੰ ਹੀ, ਬੇਸ਼ੱਕ ਅਸੀਂ ਵਿਅਕਤੀ ਵਿਸ਼ੇਸ਼ ਦੇ ਤੌਰ ਤੇ ਆਪਦੇ ਘਰ ਤੋਂ ਸ਼ੁਰੂ ਕਰੀਏ, ਬੇਸ਼ੱਕ ਅਸੀਂ ਇੱਕ ਸਮੂਹ ਦੇ ਤੌਰ ਤੇ ਸੰਗਤ ਦੇ ਰੂਪ ਦੇ ਵਿੱਚ ਸ਼ੁਰੂ ਕਰੀਏ, ਪਰ ਹੁਣ ਆਪਣੇ ਦਿਨ ਤਿਉਹਾਰ, ਆਪਣੇ ਧਾਰਮਿਕ ਸਥਾਨ, ਆਪਣੀ ਮਾਣ ਮਰਿਆਦਾ, ਧਾਰਮਿਕ ਰਹੁ ਰੀਤਾਂ ਜਿਹੜੀਆਂ ਨੇ, ਉਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਸਾਰਿਆਂ ਨੂੰ ਉਪਰਾਲੇ ਜਿਹੜੇ ਆ ਉਹ ਸ਼ੁਰੂ ਕਰਨੇ ਪੈਣੇ। ਜੀ, ਬਿਲਕੁਲ ਜੀ। ਸੋ ਆਹ ਜਿਹੜਾ ਇੱਕ ਪੱਖ ਇਹਨਾਂ ਨੇ ਜਿਹੜੇ ਮਤਲਬ ਆਪਣੇ ਲਾਸਟ ਕਾਲਰ ਕਰਕੇ ਗਏ ਆ ਨਾ ਜੀ, ਆਪਾਂ ਹੁਣ ਦੇਖੋ, ਆਪਾਂ ਕਈ ਵਾਰੀ ਕਹਿੰਦੇ ਆ ਵੀ ਨਿਆਣਿਆਂ ਨੂੰ ਕਹੋ ਕੁਛ ਨਾ, ਜੀ, ਸਰਫੇ ਦੇ ਨਿਆਣੇ ਆ ਸਾਰਿਆਂ ਦੇ, ਜੀ, ਜੀ, ਕਿਸੇ ਦਾ 1 ਕਿਸੇ ਦਾ 2, ਹਾਂ, ਏਦਾਂ ਜਿਹੜਾ ਉਹ ਸਾਰੀਆਂ ਚੀਜ਼ਾਂ ਹੈਗੀਆਂ ਵੀ ਇਹਨੂੰ ਕੁਛ ਹੋ ਨਾ ਜਾਵੇ। ਜੀ, ਜੀ, ਹਾਂ, ਵੀ ਇਹ ਮੇਰੇ ਆਪੇ ਤੋਂ ਬਾਹਰ ਜਿਹੜਾ ਉਹ ਨਾ ਹੋਵੇ, ਪਰ ਹੋ ਕੀ ਰਿਹਾ ਅਸਲ 'ਚ ਇਦਾਂ ਹੀ ਇਹੀ ਹੋ ਰਿਹਾ। ਤੁਸੀਂ ਜਿੰਨਾ ਉਹਨਾਂ ਨੂੰ ਜਿਹੜਾ ਪੁਚਕਾਰਦੇ ਆ, ਹਾਂਜੀ, ਉਹਨਾਂ ਹੀ ਫਿਰ ਉਹ ਆਪਣੀ ਜਿਹੜੀਆਂ ਮਨਮਰਜ਼ੀ ਕਰਦੀਆਂ, ਕਿਤੇ ਨਾ ਆਪਾਂ ਕਰਨੀ ਨਹੀਂ ਉਹਨਾਂ ਨੂੰ। ਛੋਟੇ ਹੁੰਦਿਆਂ ਤੋਂ ਲੈ ਕੇ ਜਿਉਂ ਵੱਡੇ ਹੁੰਦੇ ਆ, ਜੀ, ਤੇ ਫਿਰ ਅਗਲਿਆਂ ਨੇ ਆਪਾਂ ਕੀ ਉਮੀਦ ਰੱਖਾਂਗੇ ਵੀ ਉਹ ਸਾਡੀ ਸੁਣਨਗੇ ਅਖੀਰ 'ਚ। ਵੀ ਉਹਨਾਂ ਨੇ ਕਿੱਥੇ ਜਿਹੜੀ ਆ ਉਹ ਆਪਣੀ ਜਿਹੜੀ ਉਹ ਸੁਣਨੀ ਹੈਗੀ ਆ। ਸੋ ਕਈ ਪੱਖ ਤੋਂ ਸੁਧਾਰਾਂ ਦੀ ਲੋੜ ਆ, ਬਹੁਤ ਜ਼ਿਆਦੇ ਪੱਖਾਂ ਤੋਂ ਸੁਧਾਰਾਂ ਦੀ ਜਿਹੜੀ ਇਸ ਟਾਈਮ ਪੂਰੇ ਸਮਾਜ ਨੂੰ ਜਿਹੜੀ ਇਹ ਲੋੜ ਹੈਗੀ ਆ। ਤੇ ਜਿੰਨੀ ਦੇਰ ਤੱਕ ਇਹ ਚੀਜ਼ ਨਹੀਂ ਹੁੰਦੀ ਨਾ, ਉਹ ਪ੍ਰੋਬਲਮ ਆ। ਪਰ ਇੱਕ ਜਿਹੜੀਆਂ NRIਆਂ ਦੇ ਨਾਲ, ਜਿੱਦਾਂ ਪਹਿਲੋਂ ਵੀ ਆਪਣੇ ਬੂਟਾ ਸਿੰਘ ਕਾਲਰ ਕਹਿ ਕੇ ਗਏ ਆ, ਇੱਦਾਂ ਲੱਗਦਾ ਵੀ ਜਿੱਦਾਂ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ। ਹੋ ਵੀ ਸਕਦਾ ਆ ਤੇ ਨਹੀਂ ਵੀ ਹੋ ਸਕਦਾ, ਪਰ ਹੋ ਬਹੁਤ ਕੁਛ ਰਿਹਾ, ਬਹੁਤ ਕੁਛ ਰਿਹਾ। ਬੀਤੇ ਦਿਨਾਂ ਦੀ ਗੱਲ ਆ, 2 ਭਰਾ ਜਿਹੜੇ ਆ ਉਹ NRI ਸੀਗੇ, ਉਹ ਗਏ ਸੀ ਪੈਟਰੋਲ ਪੰਪ ਤੇ, ਪੈਟਰੋਲ ਭਰਾਉਂਦੇ ਸੀ, ਆਪਸ 'ਚ ਗੱਲਾਂ ਕਰਦੇ ਸੀ, ਕੋਈ ਆਇਆ ਗਾਲ ਕੱਢ ਗਿਆ। ਜੀ, ਇਹ ਕਹਿੰਦੇ ਯਾਰ ਤੂੰ ਅਸੀਂ ਤਾਂ ਆਪਸ 'ਚ ਗੱਲਾਂ ਕਰਦੇ, ਤੈਨੂੰ ਕੀ? ਅੱਗੋਂ ਪੈ ਗਏ, ਉਂਗਲਾਂ ਵੱਢ ਕੇ, ਕੁੱਟਮਾਰ ਕਰਕੇ। ਜੀ, ਜੀ, ਖਬਰ ਸੁਣੀ ਸੀ ਹਨਾ, ਵੀ ਉਹਦੇ ਨਾਲ ਕੋਈ ਹੋਰ ਨਹੀਂ। ਇੱਕ ਹੋਰ ਜਿਹੜੀ ਉਹ ਆਈ ਆ, ਜਿਸ ਥਾਂ ਤੇ ਮੈਂ ਰਹਿਣਾ, ਉਸੇ ਲਾਗੇ ਕੋਈ ਕੈਨੇਡਾ ਤੋਂ ਪਰਿਵਾਰ ਵਿਆਹ ਕਰਨ ਦੇ ਲਈ ਆਇਆ।
ਉਹ ਕੁੜੀ ਕਿਸੇ ਦਾ ਗੱਲ ਨਹੀਂ ਸੀ ਸੁਣਦੀ, ਹੂੰ, ਹੂੰ। ਜਿਹਦੇ ਨਾਲ ਉਹਨਾਂ ਨੇ ਕਰਨਾ ਸੀ। ਜੀ, ਜੀ। ਉਹ ਬਾਅਦ 'ਚ ਪਤਾ ਲੱਗਾ ਵੀ ਉਹਦੇ 4 ਲਿੰਕ ਵੀ ਸੀਗੇ। ਹੂੰ, ਹੂੰ। ਉਹ ਪੁਲਿਸ ਵਾਲਿਆਂ ਦੇ ਨਾਲ ਜਿਹੜੀ ਉਹ ਸੰਬੰਧਿਤ ਪਰਿਵਾਰ 'ਚੋਂ ਸੀਗੀ, ਜੀ। ਪਰਿਵਾਰ ਤੇ ਉਲਟੇ ਪਰਚੇ ਪਵਾਏ। ਓਹ ਅੱਛਾ। ਰਾਤੋਂ ਰਾਤ ਜਿਹੜੀ ਉੱਥੋਂ ਉਹਨਾਂ ਨੂੰ ਭੱਜਣਾ ਪਿਆ। ਜੀ, ਜੀ, ਵੀ ਜੀ। ਭਾਈ ਇੱਥੇ ਫਸ ਗਏ ਤੇ ਇੱਥੇ ਤਾਂ ਕੁਛ ਵੀ ਨਹੀਂ ਜਿਹੜਾ ਉਹ ਬਚਣਾ, ਇਹ ਤਾਂ ਪਤਾ ਹੀ ਆ ਵੀ ਹੁਣ ਜਿਹਦੀ ਚੱਲਦੀ ਆ ਵੀ ਉਹ ਵਾਜੇ-ਗਾਜੇ ਵਜਾਉਣਗੇ ਬੰਦਾ ਲੈ ਦੇਖੋ ਤੁਸੀਂ ਕਿਹੜੇ ਹਾਲਾਤਾਂ ਕਿਹੜੇ ਵਿੱਚ ਹਾਲਾਤਾਂ ਦੇ ਵਿੱਚ ਜਿਹੜਾ ਵਾਪਸ ਉੱਥੋਂ ਆਇਆ। ਵਾਪਸ ਜਿਹੜਾ ਆ ਰਿਹਾ। ਇਸ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਆ, ਇਹ ਏਦਾਂ ਲੱਗ ਰਿਹਾ ਵੀ ਇੱਥੇ ਬਾਹਰ ਬੈਠੇ ਜਿਹੜੇ ਪੰਜਾਬੀ ਪੰਜਾਬ ਨਾਲੋਂ ਮੋਹ ਭੰਗ ਹੋ ਜਾਵੇ, ਹਾਂ, ਟੁੱਟ ਜਾ। ਟੁੱਟ ਜਾਣ। ਜੀ। ਉੱਥੇ ਬੇੜਾ ਗਰਕ ਜਿਹੜਾ ਮਾਨਸਿਕ ਤੌਰ ਦੇ ਉੱਤੇ ਜੈਨੋਸਾਈਡ ਚੱਲ ਰਿਹਾ ਨਾ, ਹਾਂ, ਬਿਲਕੁਲ। ਇਹ ਚਰਮ ਸੀਮਾ ਤੇ ਹੀ ਆ। ਹੂੰ, ਉਹ ਫਿਰ ਏਦਾਂ ਦੀਆਂ ਹੀ ਜਿਹੜੀਆਂ ਉਹ ਗੱਲਾਂ ਆ, ਹੂੰ। ਉਹ ਹੋਰ ਹੀ ਮੁੱਦੇ ਜਿਹੜੇ ਜਦੋਂ ਅੰਮ੍ਰਿਤਪਾਲ ਵੀ ਗੱਲ ਕਰਦਾ, ਅੰਮ੍ਰਿਤਪਾਲ ਸਿੰਘ ਵੀ, ਜੀ, ਜੀ। ਤੇ ਉਹ ਫਿਰ ਹੋਰ ਹੀ ਮੁੱਦੇ ਜਿਹੜੇ ਉਹਦੇ ਮੂਹਰੇ ਲੈ ਆਉਂਦੇ ਵੀ ਉਹ ਗੱਲ ਇਹ ਚੀਜ਼ ਕਰਦਾ ਵੀ ਇਹ ਦੇਖੋ ਇਹ ਤੁਸੀਂ ਜਿਹੜਾ ਜੈਨੋਸਾਈਡ ਹੋ ਰਿਹਾ ਇਹਨੂੰ ਕਿਹਨੇ ਰੋਕਣਾ? ਪ੍ਰਵਾਸੀਆਂ ਨੇ ਦੇਖੋ ਉਹ ਕੰਮ ਕੀਤੇ ਜਿਹੜੇ ਸਰਕਾਰਾਂ ਤੋਂ ਨਹੀਂ ਹੋਏ। ਪਿੰਡਾਂ ਦੇ ਵਿੱਚ ਕਿੰਨੇ ਸੋਹਣੇ ਨੁਹਾਰ ਬਦਲਤੀ। ਕਿੰਨੇ-ਕਿੰਨੇ ਲੱਖਾਂ ਰੁਪਈਆ ਸਕੂਲਾਂ ਦੇ ਉੱਤੇ, ਪੁਲਾਂ ਦੇ ਪੁਲਾਂ ਦੇ ਉੱਤੇ ਉੱਤੇ, ਸ਼ਮਸ਼ਾਨ ਘਾਟਾਂ ਦੇ ਉੱਤੇ, ਪਿੰਡਾਂ ਦੇ ਵਿੱਚ ਦਰਵਾਜ਼ੇ ਬਣਾਏ, ਲੋਕਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਈਆਂ, ਬੂਟੇ ਲਵਾਏ, ਕਿੰਨਾ ਕੁਛ ਕੀਤਾ ਇਹੀ ਦੇਖੋ। ਨਹੀਂ ਹੈ ਵੀ ਟੂਰਨਾਮੈਂਟ ਕਰਾਏ। ਉਹ ਵੀ ਤੇ ਕਿਤੇ ਹੀ ਕਿਤੇ ਨਾਲ ਵੈਸੇ ਪੈਸੇ ਵੀ ਘੱਲਦੇ ਰਹੇ। ਵੈਸੇ ਵੀ ਪੈਸਾ ਗੱਲ ਇਹ ਨਹੀਂ ਆ ਵੀ ਉੱਥੇ ਵਾਲੇ ਵੀ ਕੁਝ ਕਰਦੇ ਨਹੀਂ, ਉਹ ਵੀ ਕਰਦੇ, ਪਰ ਇਹਨਾਂ ਦਾ ਮੋਹ ਆ, ਪਿਆਰ ਆਪਣੇ ਹਾਂ, ਪਿੰਡਾਂ ਦੇ ਜੀ, ਨਾਲ, ਜੀ। ਪੰਜਾਬ ਦੇ ਨਾਲ ਜਿਹੜਾ ਉਹ ਹੈਗਾ ਆ। ਹੂੰ, ਤੇ ਉਹਨਾਂ ਨੂੰ ਕੀ ਮਿਲ ਰਿਹਾ ਆ? ਜੀ। ਹਾਂਜੀ, ਕੋਵਿਡ ਕਰਨ ਵਾਲੇ ਇਹ ਆ। ਹਾਂ, ਬਿਲਕੁਲ। ਹਾਂਜੀ, ਇਹਨਾਂ ਨੇ ਆਹ ਕਰਤਾ। ਹਾਂ, ਕੋਈ ਇਹ ਜੀ ਬਾਹਰਲੀਆਂ ਸ਼ਕਤੀਆਂ ਤੋਂ ਪ੍ਰਭਾਵਿਤ ਉਹ ਹਾਂ, ਕਰ ਰਹੇ ਆ ਜੀ, ਜੀ। ਇਹ ਏਦਾਂ ਆ, ਉਹ ਓਦਾਂ ਆ। ਹਾਂ, ਚਿੰਤਾ ਕਰਕੇ ਹੀ ਇਹ ਸਾਰੇ ਜਾਣੇ ਉਹ ਕਹਿੰਦੇ ਆ ਵੀ ਚੱਲ ਕੋਈ ਨੁਹਾਰ ਬਦਲ ਜੇ। ਜੀ, ਉਹਨਾਂ ਨੇ ਆਹ ਸਿਸਟਮ ਦੇਖੇ ਆ ਵੀ ਇਹ ਸਿਸਟਮ ਦੀਆਂ ਕੁਛ ਚੰਗੀਆਂ ਚੀਜ਼ਾਂ ਤਾਂ ਉੱਥੇ ਪਹੁੰਚ ਜਾਣ। ਜੀ। 100% ਤੇ ਇਹ ਵੀ ਚੰਗੇ ਨਹੀਂ ਹੁੰਦੇ, ਕੋਈ ਵੀ ਜਿਹੜਾ ਉਹ ਸਿਸਟਮ ਨਹੀਂ। ਹਾਂਜੀ। ਜਿੱਥੇ ਜ਼ਿਆਦਾ ਹੋਇਆ ਹੈ ਖਰਾਬ, ਉਹ ਕੋਸ਼ਿਸ਼ ਆ ਤਾਂ ਉੱਥੇ ਠੀਕ ਕੋਸ਼ਿਸ਼ ਹੋ ਤਾਂ ਸਕਦੀ। ਠੀਕ ਹੋਵੇ, ਪਰ ਹੁਣ ਜੇ ਉੱਥੇ ਗਿਆ ਦੀ ਉਹਨਾਂ ਦੀ ਜਾਨ ਦੀ ਖੋਹ ਹੀ ਬਣ ਜਾਣ। ਜੇ ਉਹ ਕਹਿ ਗਏ ਵਿਆਹ ਕਰਨਾ ਤੇ ਬਚਾਉਣੀ ਪੈ ਜੇ ਜਾਨ, ਤੇ ਫਿਰ ਏਦੂ ਜੱਗੋ ਤੇਰਵੀਂ ਕੀ ਹੋਊ? ਆਹ ਤੇ ਇਹ ਬੰਦਾ ਓਦਾਂ ਹੀ ਮੱਤ ਦੀ ਗੱਲ ਦਿੰਦਾ ਜੀ। ਆਪਣੀ ਜਾਨ ਗਵਾ ਆਪਣੀ ਬੈਠਾ। ਜਾਨ ਗਵਾ ਬੈਂਦਾ। ਜੀ। ਉੱਥੇ ਕਰੇਗੀ ਫਿਰ ਚੁੱਪ-ਚਪੀਤੇ ਜਾਵੇ, ਚੁੱਪ-ਚਪੀਤੇ ਆਵੇ। ਹਾਂਜੀ। ਬੰਦਾ ਕਹਿੰਦਾ ਵੀ ਮਹੀਨੇ ਕੁ ਲਈ ਜਾਣਾ ਵੀ ਮੈਂ ਕਿਤੇ ਕੀ ਕਿਸੇ ਨੂੰ ਮੈਂ ਸਮਝਾ ਦੇਣਾ ਵੀ ਹਾਂਜੀ। ਕੀ ਕਿਸੇ ਨੂੰ ਜਿਹੜਾ ਉਹ ਪੰਗਾ ਜਿਹੜਾ ਉਹ ਲੈਣਾ ਆ। ਹੂੰ। ਤੇ ਫਿਰ ਇਵੈਂਚੁਅਲੀ ਕੀ ਹੋਣਾ ਵੀ ਪੰਜਾਬ ਵਾਲਿਆਂ ਦੀ ਸਾਰ ਜਦੋਂ ਇੱਥੋਂ ਵੀ ਲੈਣੀ ਕਿਸੇ ਨੇ ਬੰਦ ਕਰਤੀ, ਤਾਂ ਉੱਥੇ ਤਾਂ ਆਲਰੇਡੀ ਉਹਨਾਂ ਨੇ ਬੰਦ ਹੋ ਰਹੀ ਲਤਾੜੇ ਹੀ ਆ। ਲਤਾੜੇ ਹੀ ਆ, ਬਿਲਕੁਲ। ਫਿਰ ਗਾਂਹ ਤੋਂ ਗਾਂਹ ਕੰਮ ਹੋਰ ਹੋਣਾ। ਇੱਥੇ ਅਜੇ ਆਵਾਜ਼ ਚੱਕ ਲਈਦੀ ਆ, ਆਵਾਜ਼ ਉੱਠਦੀ ਆ ਇੱਥੋਂ, ਜੀ, ਜੀ। ਜਿਹੜੀ ਉਹ ਜਾਂਦੀ ਆ, ਪਹੁੰਚਦੀ ਆ। ਤੇ ਹੂੰ। ਬਾਅਦ ਦੇ ਵਿੱਚ ਉਹਨਾਂ ਨੇ ਕਹਿਣਾ ਵੀ ਯਾਰ ਤੁਸੀਂ ਤਾਂ ਆਪ ਸਾਡੇ ਨਾਲ ਏਦਾਂ ਕਰਦੇ ਆ ਤੇ ਜੀ। ਅਸੀਂ ਕੀ ਕਰੀਏ ਹੁਣ? ਨਹੀਂ, ਇਹ ਇੱਕ ਗੱਲ ਹੋਰ ਵੀ ਹੈ, ਮਾਪਦੰਡ ਵੀ ਬਦਲਣੇ ਚਾਹੀਦੇ ਸਾਨੂੰ। ਇਹ ਨਹੀਂ ਗਾ ਕਿ ਜਦੋਂ ਕਿਸੇ ਸਿੱਖ ਕੋਲੋਂ ਕੋਈ ਹੋ ਗਿਆ ਕੰਮ ਤੇ ਉਦੋਂ ਤਾਂ ਚੱਕ ਦਿਓ ਸਾਰਾ ਕੁਛ। ਆਹੋ। ਉਦੋਂ ਤਾਂ ਫੇਸਬੁੱਕ ਕਰ ਦਿਓ ਲਾਲ ਸਾਰੀ ਵੀ ਹੁਣ ਤਾਂ ਪਤਾ ਨਹੀਂ ਦੁਨੀਆ ਖਤਮ ਹੋ ਗਈ। ਤੇ ਜਦੋਂ ਪਰ ਕਿਸੇ ਸਿੱਖ ਨਾਲ ਧੱਕਾ ਹੁੰਦਾ ਉਦੋਂ ਵੀ ਬੋਲੇ। ਇਹ ਦੇਖੋ ਮਾਪਦੰਡ ਗਲਤ ਆ ਵੀ ਸਿਲੈਕਟਿਵ ਅਪਰੋਚ ਇਹਨੂੰ ਕਹਿੰਦੇ ਆ ਵੀ ਇਹਦੇ ਵਾਰੀ ਹੋਰ ਤੇ ਉਹਦੇ ਵਾਰੀ ਹੋਰ। ਜਦੋਂ ਤੱਕ ਕਿਸੇ ਜੇ ਉਹੀ ਨੌਜਵਾਨ ਉਹਦੇ ਹੱਥੋਂ ਕੋਈ ਨਾ ਹੋ ਜਾਂਦੀ ਤਾਂ ਫਿਰ ਉਹੀ ਗੱਲ ਹੋ ਜਾਣੀ ਸੀਗੀ, ਦੇਖ ਲਓ ਜੀ ਨਿਹੰਗ ਸਿੰਘਾਂ ਨੇ ਕੀ ਕਰਤਾ ਇੱਥੇ ਆ ਕੇ। ਤੇ ਅੱਜ ਉਹਦੇ ਨਾਲ ਹੋ ਗਈ ਤੇ ਅੱਜ ਅਸੀਂ ਕਹਿੰਦੇ ਆ ਵੀ ਠੀਕ ਹੈ ਜੀ। ਮੈਂ ਨਾ ਪੁਲਿਸ ਵਾਲਿਆਂ ਦਾ ਬਿਆਨ ਜੀ। ਜਿਹੜਾ ਉਹ ਸੁਣ ਰਿਹਾ ਸੀਗਾ, ਜਿਹੜੇ ਹਾਂਜੀ। ਉੱਥੋਂ ਦੇ ਸੀਗੇ। ਹੂੰ, ਹੂੰ। ਕਹਿੰਦੇ ਜੀ ਲੜਾਈ ਹੋ ਗਈ। ਜੀ। ਲੜਾਈ ਕਿੱਦਾਂ ਹੋ ਗਈ? ਹੂੰ। ਇਹਨੂੰ ਲੜਾਈ ਥੋੜੀ ਆਖਦੇ। ਹਾਂਜੀ। ਇਹ ਤਾਂ ਸ਼ਰੇਆਮ ਹਮਲਾ ਕੀਤਾ ਉਹਦੇ ਹਮਲਾ ਉੱਤੇ। ਕੀਤਾ 10 ਜਣਿਆਂ ਨੇ। ਇਹ ਦੇਖੋ ਇੱਕ ਜਿਹੜਾ ਸ਼ਬਦ ਹੈ ਨਾ ਕਈ ਵਾਰੀ ਰੰਗਤ ਬਦਲ ਦਿੰਦਾ ਪੂਰੀ ਘਟਨਾ ਦੀ। ਸਾਰੀ ਘਟਨਾ ਦੀ ਰੰਗਤ ਕੀ ਕਤਲੇਆਮ ਚ ਹੋਇਆ ਹੀ ਏਦਾਂ। ਜਿਹੜੇ ਮੇਰੇ ਵਰਗੇ ਵਿਚਾਰੇ ਕਾਂਸਟੇਬਲ ਸੀਗੇ ਜਾਂ ਕਿਵੇਂ ਉਹਨਾਂ ਨੇ FIR ਕੱਟੀਆਂ। FIR ਦੇ ਵਿੱਚ ਪੀੜਤਾਂ ਨੂੰ ਬਾਅਦ ਦੇ ਵਿੱਚ ਅਦਾਲਤਾਂ ਘਸੀਟੀ ਫਿਰਦੀਆਂ ਰਹੀਆਂ। ਇਹ ਮੁੱਢਲੇ ਤੌਰ ਤੇ ਕੇਸ ਨੂੰ ਖਤਮ ਕਰਨ ਵਾਲੀ ਗੱਲ ਹੁੰਦੀ। ਹੁਣ ਉਹ ਉਹਨਾਂ ਨੂੰ ਸਮਝਾਉਣ ਲੱਗਾ, ਉਹਨਾਂ ਨੇ ਗੱਲ ਨਹੀਂ ਜਰੀ ਇੱਥੇ ਹਮਲਾ ਕਰਤਾ ਤੇ ਲੜਾਈ ਥੋੜੀ ਹੋਈ। ਜੀ। ਇਹ ਕਿੱਦਾਂ ਦੀ ਲੜਾਈ ਹੁੰਦੀ ਆ? ਲੜਾਈ ਵੀ ਮੈਂ ਲੜਨ ਜਾਵਾਂ ਤੇ ਮੈਂ ਕੁਛ ਨਾ ਕਰਾਂ ਵੀ ਬਸ ਮੇਰੇ ਤੇ ਸਾਰੇ ਜਣੇ ਆ ਕੇ ਹਮਲਾ ਕਰ ਦੇਣ। ਜੀ, ਤੇ ਉਦਾਂ ਦੇ ਹੀ ਮੁਰਦਾ ਲੋਕ ਆਲੇ ਦੁਆਲੇ ਖੜੇ ਨੇ। ਜੀ। ਵੀ ਕਿਸੇ ਨੂੰ ਕੁਛ ਨਹੀਂ, ਜਿਹੜੇ ਲਾਸ਼ਾਂ ਮਨ ਦੇ ਵਿੱਚ ਜਿਹੜੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹੀ ਬਣ ਕੇ। ਇਹ ਸਮਾਜ ਤੁਰਦੀਆਂ ਫਿਰਦੀਆਂ ਲਾਸ਼ਾਂ ਦਾ ਬਣਦਾ ਜਾ ਰਿਹਾ। ਬਹੁਤ ਕੰਮ ਖਰਾਬ ਹੁੰਦਾ। ਸੋ ਇਹ ਸਮਝਣਾ ਆਪਾਂ ਨੂੰ ਜਿਹੜਾ ਉਹ ਚਾਹੀਦਾ, ਸੰਵੇਦਨਾ ਰੱਖੋ, ਜੀ। ਇਨਸਾਨ ਦੀ ਜਾਨ ਦੀ ਜਿਹੜੀ ਹੈ ਕੀਮਤ ਨੂੰ ਜਿਹੜਾ ਉਹ ਸਮਝੀਏ। ਜੀ ਬਿਲਕੁਲ। ਹੁਣ ਸਮਾਂ ਆਪਣੇ ਸ਼ੋਅ ਦਾ ਇਸ ਦਾ ਸਾਂਝੀ ਸਾਥ ਦਾ ਸਮਾਪਤੀ ਵਾਲਾ ਜੀ। ਸੋ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰ ਗਏ ਜੀ। ਸਾਰੇ ਧਾਰਮਿਕ ਰਹੁ ਰੀਤ ਦਿਨ ਤਿਉਹਾਰ ਸਾਰੇ ਇਹਨਾਂ ਨੂੰ ਬਚਾਉਣ ਦਾ, ਇਹਨਾਂ ਨੂੰ ਹੁੱਲੜਬਾਜ਼ੀ ਦੇ ਥਾਂ ਨਾ ਬਣਾਈਏ। ਹਰ ਫਿਰਕੇ ਦੇ ਧਾਰਮਿਕ ਸਥਾਨ ਤਾਂ ਜਿਹੜਾ ਉਹ ਆਦਰ ਵਾਲਾ, ਮਾਣ ਸਤਿਕਾਰ ਵਾਲਾ। ਲੋਕ ਡਰਦੇ ਨਹੀਂ ਇਹੋ ਜਿਹਿਆਂ ਨੂੰ ਕੁਛ ਕਹਿੰਦੇ। ਜੀ। ਇਹਨਾਂ ਚੀਜ਼ਾਂ ਕਰਕੇ ਆ। ਹੋਈ ਇੱਕ ਘਟਨਾ ਆ, ਹੂੰ। ਭਾਵੇਂ ਇਹ ਜਿਹੜੀ ਆ, ਜੀ, ਪਰ ਜੀ। ਰਹਿ ਕੇ
ਹਰ ਘਟਨਾ ਕਤਲ ਚ ਨਾ ਰੂਪ ਅਖਤਿਆਰ ਕਰ ਜਾਵੇ, ਇਹ ਡਰ ਆ। ਇਹ ਡਰ ਆ, ਬਿਲਕੁਲ ਸਹੀ ਜੀ। ਠੀਕ ਹੈ ਨਾ, ਵੀ ਹੋਈ ਚਾਹੇ ਇੱਕ ਹੀ ਘਟਨਾ ਆ ਜੀ ਜੀ, ਪਰ ਇਹ ਇਦਾਂ ਹੋ ਰਿਹਾ ਆ, ਤਾਂ ਉਹਨੇ ਅੱਕੇ ਨੇ ਜਿਹੜਾ ਉਹ ਚੀਜ਼ ਆਖੀ ਆ, ਤੇ ਕਈ ਲੋਕ ਡਰਦੇ ਨਹੀਂ ਆਖ ਰਹੇ। ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਨੂੰ ਜਿਹੜਾ ਸਮਝਾਉਣ ਦੀ, ਤੇ ਇਹਨਾਂ ਨੂੰ ਕਹੇ ਵੀ ਭਾਈ ਜੇ ਤੁਹਾਡਾ ਨਹੀਂ ਸਰਦਾ ਤੇ ਇੱਥੋਂ ਜਾਓ ਜਾਓ, ਬਿਲਕੁਲ ਠੀਕ ਹੈ ਨਾ। ਜਦੋਂ ਤੁਹਾਡੇ ਮਨ ਚ ਨਿਮਰਤਾ ਆ ਜੇ, ਫਿਰ ਤੁਸੀਂ ਇੱਥੇ ਗੁਰੂ ਦੇ ਲੜ ਜਿਹੜੇ ਉਹ ਲੱਗਣ ਦੇ ਲਈ ਤੁਸੀਂ ਆਓ, ਕੁਝ ਸਮਝਣ ਦੇ ਲਈ ਇੱਥੇ ਜਿਹੜਾ ਤੁਸੀਂ ਆਓ ਜੀ। ਸੋ ਸਮਾਂ ਸਮਾਪਤੀ ਵਾਲਾ ਜੀ, ਤੇ ਰਾਜਕਰਮਵੀਰ ਸਿੰਘ ਜੀ ਲਈਏ ਜੀ ਫਿਰ ਇਜਾਜ਼ਤ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੁਹਾਨੂੰ ਸਭ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।